ਅੱਜ ਅਕਾਲ ਫਿਲਮ ਦਾ ਬਹੁਤ ਸਾਰੇ ਥਾਵਾਂ ਤੇ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੀ ਗੱਲ ਸੁਣਨ ਦੀ ਸਮਝਣ ਦੀ ਬਜਾਏ ਸਾਡੇ ਵਿੱਚੋਂ ਬਹੁਤ ਸਾਰੇ ਬੰਦੇ ਇਹਨਾਂ ਨੌਜਵਾਨਾਂ ਦਾ ਵਿਰੋਧ ਕਰ ਇਸ ਮੌਕੇ ਜਿਹੜਾ ਭਾਰਤੀ ਸਿਨੇਮਾ ਨਾ ਇੰਡੀਅਨ ਸਿਨੇਮਾ ਉਹ ਇੱਕ ਟੂਲ ਬਣ ਕੇ ਹਿੰਦੂ ਰਾਸ਼ਟਰਵਾਦ ਦੀ ਤੁਣੀ ਵਜਾ ਰਿਹਾ, ਜਿਹਦਾ ਨਿਸ਼ਾਨਾ ਇਹ ਆ ਕਿ ਸਿੱਖਾਂ ਨੂੰ ਕਰਾਹੇ ਪਾਉਣਾ। ਜਦੋਂ ਸਿੱਖ ਇਤਿਹਾਸ ਸਿੱਖ ਫਲਸਫਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਨਾਟਕਾਂ ਨਾਲ ਚੇਟਕਾਂ ਨਾਲ ਜਾਂ ਗੁਰੂ ਸਾਹਿਬਾਨ ਦਾ ਕੋਈ ਕਿਰਦਾਰ ਨਹੀਂ ਨਿਭਾ ਸਕਦਾ, ਤਾਂ ਫੇਰ ਸਾਨੂੰ ਇਹ ਗੱਲ ਕਿਉਂ ਬਾਰ-ਬਾਰ ਕਹੀ ਜਾਂਦੀ ਹੈ ਕਿ ਜੀ ਫੇਰ ਕੀ ਹੋ ਜੂ। ਪਿੱਛੇ ਜੇ ਇੱਕ ਫਿਲਮ ਆਈ ਸੀ ਆਦਿਪੁਰਸ਼, ਉਸ ਆਦਿਪੁਰਸ਼ ਫਿਲਮ ਦੇ ਵਿੱਚ ਹਿੰਦੂ ਨਾਇਕ ਹਨੂਮਾਨ ਜੀ ਦਾ ਇੰਨਾ ਭੈੜਾ ਹਾਲ ਕੀਤਾ ਗਿਆ, ਇੰਨੇ ਭੈੜੇ ਤੇ ਇੰਨੇ ਨੀਚ ਦਰਜੇ ਦੇ ਡਾਇਲੌਗ ਹਨੂਮਾਨ ਦੇ ਮੂੰਹ ਤੋਂ ਬੁਲਵਾਏ ਗਏ ਕਿ ਉਹ ਹਰੇਕ ਨੂੰ ਦੁੱਖ ਦਿੰਦੇ ਆ। ਜਾਣੀ ਕਿ ਜਿਸ ਭਾਈਚਾਰੇ ਨੂੰ ਸਹਿਣਸ਼ੀਲ ਮੰਨਿਆ ਜਾਂਦਾ ਜੀ, ਉਹਦੀਆਂ ਵੀ ਚੀਕਾਂ ਪਈਆਂ ਨੇ ਕਿ ਫਿਲਮ ਇੰਡਸਟਰੀ ਵਾਲੇ ਕਰ ਕੀ ਰਹੇ ਆ ਸਾਡੇ ਧਰਮ। ਪੀਕੇ ਫਿਲਮ ਦੇ ਵਿੱਚ ਸ਼ਿਵਜੀ ਮਹਾਰਾਜ ਜਿਹਨੂੰ ਹਿੰਦੂ ਭਾਈਚਾਰਾ ਬਹੁਤ ਸਤਿਕਾਰਦਾ, ਉਹਦੇ ਮਗਰ ਪੀਕੇ ਜਿਹੜਾ ਆਮਰ ਖਾਨ ਬਣਿਆ ਹੋਇਆ, ਉਹ ਉਹਦੇ ਮਗਰ ਤਰਸ਼ੂਲ ਲੈ ਕੇ ਭੱਜਿਆ ਫਿਰਦਾ, ਉਹ ਵਿਚਾਰਾ ਆਪਣੀ ਜਾਨ ਲੁਕਾਉਂਦਾ, ਲੋਕ ਹੱਸਦੇ ਨੇ। ਹੁਣ ਕੱਲ ਕਲਾ ਨੂੰ ਸਾਡੇ ਧਰਮ ਬਾਰੇ ਵੀ ਇਹੋ ਜਿਹਾ ਡਰਾਮਾ, ਇਹੋ ਜਿਹਾ ਕੁਝ ਸੀਨ ਜਿਹੜਾ ਜਦੋਂ ਬਣਾ ਕੇ ਦਿਖਾਉਣਗੇ, ਆ ਜਿਹੜੇ ਹੁਣ ਕਹਿੰਦੇ ਆ ਵੀ ਨਹੀਂ ਜੀ ਇਹ ਫਿਲਮਾਂ ਦਾ ਬੜਾ ਪ੍ਰਚਾਰ ਕਰਦੀਆਂ ਨੇ, ਉਦੋਂ ਰੋਕਣ ਆ ਜਾਣਗੇ। ਹੁਣ ਆਪਣੇ ਬੰਦਿਆਂ ਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਇਹਨਾਂ ਫਿਲਮਾਂ ਨੂੰ ਵੈਲਕਮ ਕਰੋ ਜੀ, ਇਹ ਤਾਂ ਬਹੁਤ ਵਧੀਆ ਚੀਜ਼ਾਂ। ਜੇਕਰ ਵਧੀਆ ਚੀਜ਼ ਆ ਤਾਂ ਫਿਰ ਖਾਲੜਾ ਸਾਹਿਬ ਵਾਲੀ ਫਿਲਮ ਆਈ ਸੀ, ਉਹ ਕਾਹਤੋਂ ਰੋਕੀ ਬੈਠੇ ਆ। ਜਿਹੜਾ ਵਪਾਰੀ ਵਰਗ ਵਾ ਉਹ ਕਹਿੰਦੇ ਨੇ ਜਿਹੜੀ ਫਿਲਮ ਦੀ ਕੰਟਰੋਵਰਸੀ ਹੋ ਜੇ, ਰੌਲਾ ਪੈ ਜੇ, ਵਿਵਾਦ ਛਿੜ ਪਏ, ਉਹ ਬਹੁਤ ਦੇਖਦੀ ਹੈ ਦੁਨੀਆ, ਤੇ ਜਿੰਨਾ ਜ਼ਿਆਦਾ ਦੇਖੂ ਦੁਨੀਆ ਉਨਾ ਹੀ ਜ਼ਿਆਦਾ ਕਮਾਈ ਹੋਊਗੀ। ਅਗਲੇ ਤਾਂ ਵਿਵਾਦ ਭਾਲਦੇ ਨੇ। ਉਹੀ ਕੰਮ ਹੁਣ ਇਸ ਮੌਕੇ ਚੱਲ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ, ਜਲੰਧਰ ਤੇ ਪੰਜਾਬ ਦੇ ਹੋਰ ਸ਼ਹਿਰਾਂ ਚੋਂ ਆਮ ਹੀ ਹੁਣ ਇਹ ਖਬਰਾਂ ਆਉਂਦੀਆਂ ਨੇ ਬਈ ਪੁਲਿਸ ਵਾਲਿਆਂ ਦੇ ਉੱਤੇ ਫਾਇਰਿੰਗ ਹੋ ਗਈ, ਬੰਬ ਚੱਲ ਗਿਆ, ਗੋਲੀ ਚੱਲ ਗਈ, ਤੇ ਥੋੜੇ ਦਿਨਾਂ ਬਾਅਦ ਕਹਿ ਦਿੰਦੇ ਆ ਕਿ ਜੀ ਅਸੀਂ ਦੋਸ਼ੀ ਫੜ ਲਏ। ਜਿਵੇਂ ਕੱਲ ਰੌਲਾ ਪਿਆ ਸੀ ਬਈ BJP ਦਾ ਜਿਹੜਾ ਲੀਡਰ ਆ ਉੱਥੇ ਮਨੋਰੰਜਨ ਕਾਲੀਆ ਜਲੰਧਰ ਚ, ਉਹਦੇ ਕਹਿੰਦੇ ਗ੍ਰਨੇਡ ਸੱਟ ਗਿਆ ਕੋਈ, ਉਹ ਫੜ ਲਏ ਜੀ। ਇਹ ਸਾਰਾ ਕੁਝ ਤਾਂ ਆਪਦੀ ਥਾਂ ਤੇ ਹੈ, ਪਰ ਦੂਜੇ ਪਾਸੇ ਕੌਮ ਦੀਆਂ ਪੰਥਕ ਸਫਾਂ ਦੇ ਵਿੱਚ ਵਿਚਰਨ ਵਾਲੇ ਨੌਜਵਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਵੀ ਇੱਕ ਵਿਸ਼ਾ ਹੈ। ਕਈ ਕਤਲ ਹੋ ਚੁੱਕੇ ਨੇ, ਕਈਆਂ ਬਾਰੇ ਰੌਲਾ ਪੈਂਦਾ ਰਹਿੰਦਾ ਵੀ ਜੀ ਲਿਸਟ ਬਣੀ ਹੋਈ ਆ, ਕਈਆਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ, ਕਈਆਂ ਦੇ ਬਾਰੇ ਸਾਫ਼ ਸਪਸ਼ਟ ਹਮਲਿਆਂ ਦੀਆਂ ਖਬਰਾਂ ਨੇ। 2-3 ਮਹੀਨੇ ਪਹਿਲਾਂ ਬਾਬਾ ਬਖਸ਼ੀਸ਼ ਸਿੰਘ ਉੱਤੇ ਹਮਲੇ ਦੀ ਚਰਚਾ ਹੋਈ ਸੀ। ਥੋੜੇ ਦਿਨ ਪਹਿਲਾਂ ਪ੍ਰਿਤਪਾਲ ਸਿੰਘ ਬਰਗਾੜੀ ਉਹਨੇ ਇਹ ਦੱਸਿਆ ਸੀ ਕਿ ਮੇਰੇ ਘਰ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਸੀਗੀ ਇੱਕ ਬਿਉਂਤ, ਉਹ ਮੈਂ ਬੇਨਕਾਬ ਕੀਤੀ ਹੈ। ਕੱਲ ਆਵਾਜ਼ੇ ਕੌਮ ਜਥੇਬੰਦੀ ਨਾਲ ਸੰਬੰਧਿਤ ਮਨਜੀਤ ਸਿੰਘ ਕਰਤਾਰਪੁਰ ਆਪਦੇ ਇੱਕ ਸਾਥੀ ਦੇ ਨਾਲ ਜਲੰਧਰ ਦੇ ਵਿੱਚ ਸੀ, ਉਹਦੇ ਉੱਤੇ ਫਾਇਰ ਕੱਢੇ ਗਏ ਨੇ। ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਪ੍ਰੀਤ ਸੈਣੀ ਨਾਂ ਦੇ ਇੱਕ YouTube ਚੈਨਲਾਂ ਦੇ ਉੱਤੇ ਕੰਮ ਕਰਨ ਵਾਲੇ ਨੌਜਵਾਨ ਪੱਤਰਕਾਰ ਦੀ ਮੌਤ ਹੋਈ, ਉਹਦੇ ਸੰਸਕਾਰ ਵਾਲੇ ਦਿਨ ਉੱਥੇ ਧਮਕੀ ਲਿਖੀ ਗਈ ਕਿ ਭੁਪਿੰਦਰ ਸਿੰਘ ਸੱਜਣ ਜੀ ਇਹ ਤਾਂ ਅਸੀਂ ਮਾਰ ਲਿਆ, ਹੁਣ ਤੇਰਾ ਨੰਬਰ ਆ, ਪਰ ਤੇਰੇ ਤੋਂ ਪਹਿਲਾਂ ਅਸੀਂ ਘੁਮਾਣ ਠੋਕਣਾ। ਉਦੋਂ ਵੀ ਕਈ ਜਿਹੜੇ ਸਰਕਾਰੀ ਮਹਿਕਮੇ ਵਾਲੇ ਅਫਸਰ ਅਧਿਕਾਰੀ ਨੇ, ਉਹਨਾਂ ਕੋਲ ਜਦੋਂ ਸ਼ਿਕਾਇਤ ਗਈ ਉਹ ਇੱਕ ਵਾਰੀ ਗੇੜਾ ਮਾਰ ਕੇ ਗਏ ਸੀ, ਪਰ ਮੋਟੇ ਤੌਰ ਦੇ ਉੱਤੇ ਕਿਹਾ ਇਹੀ ਜਾ ਰਿਹਾ ਹੁੰਦਾ ਕਿ ਭਾਈ ਆਪ ਦਾ ਬਚਾਅ ਆਪ ਕਰ ਲਓ। ਜਿੱਦਣ ਮੇਰੇ ਕੋਲ ਆਏ ਸੀ ਮਹਿਕਮੇ ਵਾਲੇ, ਮੈਂ ਉਹਨਾਂ ਨੂੰ ਇਹੀ ਗੱਲ ਉਦੋਂ ਹੱਸ ਕੇ ਕਹੀ ਸੀ ਵੀ ਜਿੱਦਣ ਸਾਨੂੰ ਮਾਰਨਾ ਨਾ, ਸਾਨੂੰ ਸਰਕਾਰ ਦੀ ਮਰਜ਼ੀ ਨਾਲ ਹੀ ਮਾਰਨ ਆਉਣਾ ਜਿਹਨੇ ਆਉਣਾ। ਤੇ ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਵਿਦੇਸ਼ਾਂ ਦੇ ਵਿੱਚ ਕਿਵੇਂ ਸਾਡੇ ਭਾਈਆਂ ਦੇ ਉੱਤੇ ਜੋ ਕੁਝ ਉਹਨਾਂ ਦਿਨਾਂ 'ਚ ਚੱਲ ਰਿਹਾ ਸੀ ਤੇ ਹੁਣ ਵੀ ਉਹ ਜਾਰੀ ਹੈ। ਤੋ ਜਿਹੜਾ ਇਹ ਸਾਰਾ ਮਾਹੌਲ ਆ, ਇਹਦੇ ਵਿੱਚ ਅਸਲ ਵਿੱਚ ਨਿਸ਼ਾਨਾ ਇਹ ਆ ਕਿ ਗੋਲਾਬਾਰੀ ਦਾ ਇੱਕ ਇਹੋ ਜਿਹਾ ਦਹਿਸ਼ਤਨਾਕ ਮਾਹੌਲ ਬਣਾਇਆ ਜਾਵੇ ਕਿ ਜਿਹੜੇ ਕੌਮ ਪ੍ਰਸਤ ਸਿੱਖ ਨੇ ਉਹ ਡਰ ਜਾਣ ਤੇ ਕੋਈ ਵੀ ਕੌਮ ਦੀ ਗੱਲ ਕਰ ਲਈ ਸਾਹਮਣੇ ਨਾ ਆਵੇ।
ਪਿਰਤਪਾਲ ਸਿੰਘ ਬਰਗਾੜੀ ਨਾਂ ਦਾ ਨੌਜਵਾਨ ਕੌਮ ਦੀਆਂ ਸਟੇਜਾਂ ਤੇ, ਪੰਥ ਦੀਆਂ ਸਟੇਜਾਂ ਤੇ ਕੌਮ ਦੀ ਗੱਲ ਕਰਦਾ, ਉਹ ਬੜਾ ਚੁੱਭਦਾ। ਇਵੇਂ ਹੀ ਇਹ ਜਿਹੜੇ ਆਵਾਜ਼ੇ ਕੌਮ ਜਥੇਬੰਦੀ ਵਾਲੇ ਮਨਜੀਤ ਸਿੰਘ ਕਰਤਾਰਪੁਰ ਵਾਲੇ ਤੇ ਹੋਰ ਨੌਜਵਾਨ ਨੇ, ਇਹ ਜਲੰਧਰ ਏਰੀਏ ਦੇ ਵਿੱਚ ਜਿੰਨੀਆਂ ਵੀ ਕੌਮੀ ਪੰਥਕ ਸਰਗਰਮੀਆਂ ਨੇ, ਜਿਵੇਂ ਪਿਛਲੇ ਦਿਨੀ ਉੱਥੇ ਇੱਕ ਰੋਬਨ ਸਾਂਪਲਾ ਏਦਾਂ ਦਾ ਕੁਛ ਨੌਜਵਾਨ, ਉਹਨੇ ਵਿਜੇ ਸਾਂਪਲਾ ਦਾ ਕਹਿੰਦੇ ਭਤੀਜਾ, ਉਹਨੇ ਇੱਕ ਪ੍ਰੋਟੈਸਟ ਦੌਰਾਨ ਖੰਡੇ ਕਿਰਪਾਨ ਦੀ ਬੇਅਦਬੀ ਕੀਤੀ, ਜਿਸ ਤੋਂ ਸਿੱਖ ਨੌਜਵਾਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਅੱਡ-ਅੱਡ ਥਾਣਿਆਂ ਦੇ ਵਿੱਚ ਸ਼ਿਕਾਇਤਾਂ ਦੇ ਕੇ ਇਸ ਮਸਲੇ ਤੇ ਵਿਰੋਧ ਪ੍ਰਦਰਸ਼ਨ ਆਪਦੇ ਸ਼ੁਰੂ ਕੀਤੇ ਹੋਏ ਨੇ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਹੜਾ ਇਹ ਮਸਲਾ ਇਹ ਅਜੇ ਕਿਸੇ ਤਣ ਪੱਤਣ ਲੱਗਿਆ ਨਹੀਂ ਸੀ, ਜਦ ਨੂੰ ਰਾਤ ਮਨਜੀਤ ਸਿੰਘ ਕਰਤਾਰਪੁਰ ਉੱਤੇ ਫਾਇਰਿੰਗ ਹੋਣ ਦੀ ਗੱਲ ਆ ਗਈ। ਤੇ ਸੁਭਾਵਕ ਆ ਕਿ ਲੋਕ ਸੋਚਣਗੇ ਵੀ ਇਹ ਕਿਤੇ ਉਸੇ ਗੱਲ ਨਾਲ ਸੰਬੰਧਿਤ ਗੱਲ ਤਾਂ ਨਹੀਂ। ਤੋ ਜਿਹੜੇ ਬੰਦੇ ਕੌਮ ਦੀ ਗੱਲ ਕਰਦੇ ਆ, ਪੰਥ ਦੀ ਗੱਲ ਕਰਦੇ ਆ, ਜਦੋਂ ਉਹਨਾਂ ਤੇ ਇਹ ਸਾਰਾ ਕੁਝ ਚੱਲ ਰਿਹਾ ਤਾਂ ਕੋਈ ਧਿਰ ਧੜਾ ਜਥੇਬੰਦੀ ਕੋਈ ਓਟ ਆਸਰਾ ਤਾਂ ਹੈ ਨਹੀਂ, ਹਰੇਕ ਨੇ ਆਪਦੇ ਸਿਰ ਤੇ ਲੜਾਈ ਲੜਨੀ। ਇਸ ਮਾਹੌਲ ਦੇ ਵਿੱਚ ਜਦੋਂ ਦੇਖਦੇ ਆ ਵੀ ਕੌਮ ਦੀਆਂ ਜਥੇਬੰਦੀਆਂ, ਸਰਮੌਰ ਜਥੇਬੰਦੀਆਂ, ਉਹਨਾਂ ਦਾ ਹਾਲ ਕੀ ਆ, ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਬਾਦਲ ਕਿਆ ਨੇ ਅਕਾਲ ਤਖਤ ਸਾਹਿਬ ਦੇ ਮਸਲੇ ਉੱਤੇ ਜੋ ਕੁਝ ਕੀਤਾ ਉਹਦੇ ਨਾਲ ਕਿੱਡੀ ਹੇਠੀ ਹੋਈ ਹੈ, ਕਿਵੇਂ ਇਸ ਅਹੁਦੇ ਦੀ ਸ਼ਾਨ ਜੋ ਜਥੇਦਾਰ ਸਾਹਿਬ ਦੀ ਇੱਕ ਪੂਰੀ ਗ੍ਰੇਸ ਹੁੰਦੀ ਸੀ ਉਹ ਦਿਖਦੀ ਨਹੀਂ, ਕਿਉਂਕਿ ਜਦੋਂ ਜੀ ਕਰਦਾ ਲਾ ਕੇ ਉਹ ਮਾਰਿਆ, ਜਿਹੜਾ ਨਵਾਂ ਕਾਰਜਕਾਰੀ ਬਣਾਇਆ ਉਹਨੂੰ ਚੋਰੀ ਛਪੋਰੀ ਦਸਤਾਰਬੰਦੀ ਕਰਾ ਕੇ ਹੁਣ ਭਾਲਦੇ ਆ ਵੀ ਅਸੀਂ ਇੱਧਰੋਂ ਉੱਧਰੋਂ ਕਿਸੇ ਤਰੀਕੇ ਨਾਲ ਮੋਹਰ ਲਵਾ ਲਈਏ ਵੀ ਜੀ ਪੰਥ ਨੂੰ ਪ੍ਰਵਾਨ ਆ ਜਥੇਦਾਰ। ਕੱਲ ਧਨੌਲੇ ਵਾਲੇ ਟੇਕ ਸਿੰਘ ਬਾਬੇ ਨੂੰ ਵੀ ਦਸਤਾਰਬੰਦੀ ਕਰਾਤੀ। ਜਿਹੜੀ ਵੀ ਗੱਲ ਦੇ ਨਾਲ ਸਿੱਖ ਦੁਖੀ ਹੁੰਦੇ ਹੋਣ, ਬਾਦਲ ਕਿਆ ਨੇ ਮਿਥਿਆ ਹੋਇਆ ਵੀ ਉਹ ਕਰਨੀ। ਹੁਣ ਸ਼੍ਰੋਮਣੀ ਕਮੇਟੀ ਕੋਲ ਬਹੁਤ ਸਾਰੇ ਆਗੂਆਂ ਦੀਆਂ ਚਿੱਠੀਆਂ ਗਈਆਂ ਨੇ ਕਿ ਬਾਦਲ ਕਿਆ ਨੂੰ ਜਦੋਂ ਆਪ ਕਹਿੰਦੇ ਨੇ ਵੀ ਸਾਡਾ ਤਾਂ ਜੀ ਜੇ ਅਕਾਲ ਤਖਤ ਨਾਲ ਲਿੰਕ ਜੁੜ ਗਿਆ ਸਾਡੀ ਤਾਂ ਮਾਨਤਾ ਰੱਦ ਹੋ ਜੂ, ਤੇ ਇਹੋ ਜਿਹੀ ਧਿਰ ਨੂੰ ਫਿਰ ਕੀ ਹੱਕ ਆ ਕਿ ਉਹ ਸਿੱਖਾਂ ਦੇ ਅਸਥਾਨਾਂ ਨੂੰ ਵਰਤਣ। ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਹੈ ਉਹਦੇ ਵਿੱਚ ਇਹਨਾਂ ਨੂੰ ਇਜਲਾਸ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਕੌਮੀ ਸ਼ਖਸੀਅਤਾਂ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜਾਂ ਹੋਰ ਪੰਥਦਰਦੀ ਨੇ, ਉਹਨਾਂ ਨੇ ਲਿਖਤੀ ਤੌਰ ਤੇ ਇਹ ਚੀਜ਼ਾਂ ਦਿੱਤੀਆਂ ਨੇ, ਪਰ ਦੇਣੀਆਂ ਕਿਹਨੂੰ ਆ? ਉਸੇ ਹਰਜਿੰਦਰ ਸਿੰਘ ਧਾਮੀ ਨੂੰ, ਜਿਹੜਾ ਜਥੇਦਾਰ ਰਘਵੀਰ ਸਿੰਘ ਦੇ ਕਹਿਣ ਤੇ, ਜਥੇਦਾਰ ਸੁਲਤਾਨ ਸਿੰਘ ਦੇ ਕਹਿਣ ਤੇ ਤਾਂ ਨਹੀਂ ਵਾਪਸ ਆਇਆ ਸੀ, ਪਰ ਜਿੱਦਣ ਸੁਖਬੀਰ ਬਾਦਲ ਚਲੇ ਗਿਆ ਉਦੋਂ ਟਪੂਸੀ ਮਾਰ ਕੇ ਉਹਦਾ ਸਾਂਭ ਲਿਆ। ਉਦੋਂ ਆਉਣ ਸਾਰ ਹੀ ਐਲਾਨ ਕਰਤਾ। ਉਸ ਦਿਨ ਜਦੋਂ ਪਤਾ ਲੱਗਿਆ ਕਿ ਅੱਜ ਧਾਮੀ ਸਾਹਿਬ ਪਧਾਰਨਗੇ, ਇੱਥੇ ਦਲ ਖਾਲਸਾ ਜਥੇਬੰਦੀ ਵੱਲੋਂ ਲਿਖਤੀ ਤੌਰ ਤੇ ਉੱਤੇ ਵੀ ਪਹਿਲਾਂ ਇਹਨੂੰ ਆ ਜਾ ਕੇ ਦਈਏ ਵੀ ਤੁਸੀਂ ਹੁਣ ਉਹਦਾ ਸੰਭਾਲ ਰਹੇ ਹੋ, ਤੇ ਆ ਜਿਹੜਾ 2000 ਸਨ ਦੇ ਵਿੱਚ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਘੜਨ ਦਾ ਹੁਕਮ ਆਇਆ ਸੀ ਉਹਦੇ ਵੱਲ ਧਿਆਨ ਦਿਓ। ਤੇ ਜਦੋਂ ਮਿਲੇ ਕੰਵਰਪਾਲ ਸਿੰਘ ਹੁਣੀ ਤੇ ਧਾਮੀ ਸਾਹਿਬ ਨੇ ਫਰਮਾਇਆ ਕਿ ਦੇਖੋ ਜੀ ਮੈਂ ਪਹਿਲੋਂ ਹੀ ਲਿਖੀ ਫਿਰਦਾ, ਬਸ ਫੱਟੇ ਚੱਕ ਦੇਣੇ ਆ, ਤੁਸੀਂ ਥੋੜਾ ਜਿਹਾ ਸਾਨੂੰ ਟਾਈਮ ਦਿਓ। ਉਦੋਂ ਪਹਿਲੇ ਦਿਨ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਬੇਸ਼ੱਕ ਬੜਾ ਵੱਡਾ ਲੱਗਦਾ ਇਹ ਫੈਸਲਾ ਵੀ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਘੜ ਦੇਣੇ ਆ, ਪਰ ਸਾਨੂੰ ਪੂਰੀ ਸ਼ੱਕ ਆ ਕਿ ਇਹ ਗੱਲ ਬਣਨੀ ਨਹੀਂ। ਉਦੋਂ ਇਹੋ ਜਿਹੀ ਚਰਚਾ ਵੀ ਛੇੜੀ ਗਈ ਕਿ ਹੋ ਸਕਦਾ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਕੋਈ ਹੁਣ ਟੇਕ ਸਿੰਘ ਧਨੌਲੇ ਨੂੰ ਨਾ ਹੀ ਲਾਇਆ ਜਾਵੇ, ਕਿ ਜਿੰਨਾ ਟਾਈਮ ਉੱਥੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਜਥੇਦਾਰ ਲਾਇਆ ਸੀ ਉਹਦੇ ਨਾਲ ਡੰਗ ਸਾਰ ਲਿਆ ਜਾਵੇ, ਤੇ ਜਿੰਨਾ ਟਾਈਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਦ ਨੂੰ ਲਾਈ ਰੱਖਿਆ ਜਾਵੇ, ਤੇ ਕਾਰਜਕਾਰੀ ਜਥੇਦਾਰ ਵੀ ਹੁਣ ਤੇ ਹੁਣ ਅਗਲੇ ਜਿਹੜੇ ਜਥੇਦਾਰਾਂ ਦੀ ਉਸੇ ਨਵੇਂ ਨਿਯਮਾਂ ਅਨੁਸਾਰ ਚੋਣ ਕਰਕੇ ਹੀ ਜਿਹੜਾ ਹੈ ਸਾਰਾ ਸਿਸਟਮ ਅੱਗੇ ਚਲਾਇਆ ਜਾਵੇ। ਬਈ ਜਿਸ ਤਰੀਕੇ ਨਾਲ ਹੱਲਾ ਜਿਹਾ ਬੋਲ ਕੇ ਧਾਮੀ ਸਾਹਿਬ ਪਏ ਨੇ ਕਿ ਬਾਜੀ ਚੱਕ ਦਿਓ ਫੱਟੇ, ਵਿਸਾਖੀ ਤੱਕ ਸਾਨੂੰ ਦੇ ਦਿਓ, ਜਿਹਨੇ ਲਿਖ ਕੇ ਦੇਣਾ, ਬਾਅਦ ਚ ਅਸੀਂ ਐ ਕਰ ਦੇਣਾ ਉਹ ਕਰ ਦੇਣਾ, ਇਹ ਸਾਰੀਆਂ ਗੱਲਾਂ ਦੇਖ ਕੇ ਲੋਕਾਂ ਨੂੰ ਲੱਗਣ ਲਾਤਾ ਸੀ। ਪਰ ਹੁਣ ਜਿਸ ਤਰੀਕੇ ਨਾਲ ਟੇਕ ਸਿੰਘ ਧਨੌਲੇ ਨੂੰ ਜਥੇਦਾਰੀ ਦੀ ਦਸਤਾਰ ਦਿੱਤੀ ਗਈ ਆ, ਜਿਸ ਤਰੀਕੇ ਨਾਲ ਹੁਣ ਸਰਗਰਮੀਆਂ ਚੱਲ ਰਹੀਆਂ ਨੇ, ਸਾਫ਼ ਦਿਖਦਾ ਕਿ ਧਾਮੀ ਸਾਹਿਬ ਨੂੰ ਆਪਦੇ ਕੀਤੇ ਹੋਏ ਫੈਸਲੇ ਤੋਂ ਪਿੱਛੇ ਮੋੜ ਲਿਆ ਗਿਆ। ਵੀ ਛੱਡੋ ਪਰ ਇਹਨਾਂ ਗੱਲਾਂ ਨੂੰ, ਠੀਕ ਆ ਤੁਸੀਂ ਕਿਹਾ ਸੀਗਾ ਮਾੜਾ ਮੋਟਾ ਡੰਗ ਜਾ ਸਾਰ ਦਿਆਂਗੇ, ਤੁਹਾਡਾ ਵੀ ਨੱਕ ਜਾ ਰਹਿ ਜਾਊਗਾ, ਪਰ ਆਪਾਂ ਮੋਟੇ ਤੌਰ ਦੇ ਉੱਤੇ ਇਸ ਚੱਕਰ 'ਚ ਪੈਣਾ ਨਹੀਂ।
ਪਿਛਲੇ 5-4 ਦਿਨ ਤੋਂ ਕੋਈ ਵੀ ਇਹੋ ਜਿਹੀ ਭਾਵਨਾ, ਇਹੋ ਜਿਹੀ ਸੰਕੇਤ ਵਾਲੀ ਗੱਲ ਨਹੀਂ ਲੱਭ ਰਹੀ ਜੀ ਤੋਂ ਕਹਿ ਸਕੀਏ ਕਿ ਤਾਕਤਾਂ ਦੇ ਜਥੇਦਾਰ ਸਾਹਿਬਾਨ ਨੂੰ ਲਾਉਣ, ਉਹਨਾਂ ਦੀ ਤਨਖਾਹ, ਉਹਨਾਂ ਦੇ ਸੇਵਾ ਨਿਯਮ, ਉਹਨਾਂ ਦਾ ਹੋਰ ਸਾਰਾ ਕੁਛ ਵਾਲਾ ਜਿਹੜਾ ਵਿਧੀ ਵਿਧਾਨ ਘੜਨਾ, ਉਸ ਪਾਸੇ ਨੂੰ ਕੋਈ ਗੱਲ ਤੁਰ ਰਹੀ ਹੋਵੇ। ਦੂਜੇ ਪਾਸੇ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਉਹ ਕਿਹਨਾਂ ਕੋਲੇ ਜਾਣੀਆਂ ਨੇ? ਜਾਂ ਤਾਂ ਅਕਾਲ ਤਖਤ ਸਾਹਿਬ ਤੇ ਜਾਣੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਕੋਲ ਜਾਣੀਆਂ ਨੇ। ਅੱਜ ਵੀ ਇੱਕ ਚਿੱਠੀ ਪੰਥਕ ਸਭਾ ਦੇ ਵਿੱਚੋਂ ਆਈ, ਇਹ ਉਹਦੇ ਵਿੱਚ ਬੜਾ ਇੱਕ ਆਪਦੇ ਵੱਲੋਂ ਬੰਦਿਆਂ ਨੂੰ ਜੋ ਠੀਕ ਲੱਗਦਾ ਉਹਨਾਂ ਦਾ ਨੁਕਤਾ ਇਹ ਸੀ ਕਿ ਜੀ ਜਿਹੜੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ, ਜਦੋਂ ਕਿਸੇ ਨਗਰ ਖੇੜੇ ਗੁਰਦੁਆਰੇ ਦੇ ਵਿੱਚ ਪਹਿਲਾਂ ਵਾਲਾ ਸਰੂਪ ਬਿਰਧ ਹੋ ਜਾਂਦਾ ਤੇ ਨਵਾਂ ਸਰੂਪ ਲਿਆਂਦਾ ਜਾਂਦਾ ਤਾਂ ਪਹਿਲਾਂ ਵਾਲੇ ਸਰੂਪ ਗੋਇੰਦਵਾਲ ਸਾਹਿਬ ਉੱਪਰ ਦੇ ਕਰ ਦਿੰਦੇ ਆ, ਉੱਥੇ ਉਹਨਾਂ ਨੂੰ ਅਗਨ ਭੇਟ ਕਰਨ ਦਾ ਸਿਸਟਮ ਬਣਾਇਆ ਹੋਇਆ। ਤੋ ਚਿੱਠੀ ਲਿਖਣ ਵਾਲੇ ਸੱਜਣਾ ਦੀ ਭਾਵਨਾ ਇਹ ਸੀ ਕਿ ਸਾਰੇ ਜਿਹੜੇ ਉਹ ਬਿਰਧ ਸਰੂਪ ਆਉਂਦੇ ਨੇ, ਕੋਈ 100 ਸਾਲ ਪੁਰਾਣਾ, ਕੋਈ ਉਸ ਤੋਂ ਵੀ ਪੁਰਾਣਾ, ਤੇ ਉਹਨਾਂ ਸਰੂਪਾਂ ਦੀ ਇੱਕ ਇਤਿਹਾਸਕ ਅਹਿਮੀਅਤ ਵੀ ਆ। ਕਿਉਂਕਿ ਜਦੋਂ ਕਿਤੇ ਕਿਸੇ ਮਸਲੇ ਉੱਤੇ ਨਿਪਟਾਰਾ ਕਰਨਾ ਹੁੰਦਾ ਉਦੋਂ ਕਹਿੰਦੇ ਆਪਾਂ ਪੁਰਾਤਨ ਸਰੂਪ ਲਿਆਓ ਕੋਈ, ਉਦੋਂ ਕੀ ਸੀ ਇਹ ਅੱਖਰ ਜਾਂ ਕਿਵੇਂ ਲਿਖਿਆ ਗਿਆ। ਤੇ ਕਹਿੰਦਾ ਵੀ ਇਸ ਤਰੀਕੇ ਨਾਲ ਜਿਹੜੇ ਪੁਰਾਤਨ ਸਰੂਪ ਨੇ ਇਤਿਹਾਸਕ ਅਹਿਮੀਅਤ ਵਾਲੇ ਉਹ ਨਸ਼ਟ ਹੋ ਰਹੇ ਨੇ, ਖਤਮ ਹੋ ਰਹੇ ਨੇ, ਅਗਰ ਭੇਟ ਕੀਤੇ ਜਾ ਰਹੇ ਆ, ਸਮਾਪਤੀ ਹੋ ਰਹੀ ਹੈ। ਤੋ ਇਹ ਕਿਉਂ ਨਾ ਕੀਤਾ ਜਾਵੇ ਕਿ ਜਿਹੜੇ ਜਿਹੜੇ ਅੰਗ ਉਹਨਾਂ ਸਰੂਪਾਂ ਦੇ ਵਿੱਚੋਂ, ਮਤਲਬ 10 ਸਰੂਪ ਆਏ ਨੇ, ਉਹਨਾਂ ਵਿੱਚੋਂ 5 ਸਰੂਪ ਤਾਂ ਇਹੋ ਜਿਹੇ ਹੋ ਸਕਦੇ ਆ ਨਾ ਜਿਨ੍ਹਾਂ ਦੇ ਵਿੱਚ ਬਾਕੀ 5 ਚੋਂ ਅੰਗ ਕੱਢ ਕੇ 5 ਜਿਹੜੇ ਆ ਸੰਪੂਰਨ ਜਿਹੜੇ ਸਰੂਪ ਨੇ ਉਹ ਤਿਆਰ ਕਰ ਲਏ ਜਾਣ। ਇਦਾਂ ਦੀ ਉਸ ਸੱਜਣ ਦੀ ਭਾਵਨਾ ਸੀ। ਤੇ ਮੈਂ ਉਹ ਦੇਖਿਆ ਵੀ ਤੁਸੀਂ ਐਡਰੈਸ ਕਿਹਨੂੰ ਕੀਤਾ। ਚਿੱਠੀ ਉਹ ਜਥੇਦਾਰ ਸਾਹਿਬਾਨ ਨੂੰ ਐਡਰੈਸ ਕੀਤੀ ਹੋਈ ਸੀ, ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਚੱਕਰਾਂ 'ਚ ਅੱਜ ਕੱਲ੍ਹ ਉਲਝੇ ਹੋਏ ਨੇ, ਕੀ ਉਹਨਾਂ ਨੂੰ ਇਹੋ ਜਿਹੇ ਪੰਥਕ ਮੁੱਦੇ ਜਿਹੜੇ ਨੇ ਉਹ ਦਿਖਦੇ ਹੋਣਗੇ? ਉਸ ਸੱਜਣ ਨੂੰ ਇਹੀ ਬਹੁਤ ਵੱਡੀ ਗੱਲ ਲੱਗਦੀ ਸੀ। ਇਵੇਂ ਹੀ ਜਿਹੜੇ ਹੋਰ ਬਹੁਤ ਸਾਰੇ ਮਸਲੇ ਨੇ ਉਹਨਾਂ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਚੱਕਰਾਂ 'ਚ ਉਲਝੇ ਫਿਰਦੇ ਆ, ਜਿੱਥੇ ਬਾਦਲਕਿਆਂ ਨੇ ਲਿਆ ਕੇ ਉਹਨਾਂ ਨੂੰ ਸੁੱਟਿਆ ਹੋਇਆ, ਉੱਥੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਭਾਅ ਜੀ। ਉਧਰ ਧਾਮੀ ਸਾਹਿਬ ਨੇ, ਉਹਨਾਂ ਦਾ ਵੀ ਇਹੋ ਜਿਹਾ ਹਾਲ ਹੀ ਹੈ। ਕੁੱਲ ਮਿਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੇ ਖਿਲਾਰੇ ਪਏ ਹੋਏ ਨੇ, ਇਹਦਾ ਲਾਹਾ ਕਿਹਨੂੰ ਮਿਲਦਾ? ਉਹ ਮਿਲਦਾ ਸਿਰਫ ਤੇ ਸਿਰਫ ਬਾਦਲ ਦਲ ਨੂੰ। ਤੇ ਉਹ ਕੀ ਕਰ ਰਹੇ ਨੇ? ਅੱਜ ਫੇਰ ਦਲਜੀਤ ਸਿੰਘ ਚੀਮੇ ਨੇ ਫੜਾ ਮਾਰੀਆਂ ਨੇ ਕਿ ਸਾਨੂੰ ਪਤਾ ਜੀ ਇੱਕ ਬਹੁਤ ਵੱਡੀ ਸਾਜ਼ਿਸ਼ ਆ, ਉਹਦੇ ਵਿੱਚ ਜੀ ਸਾਡੀ ਜਿਹੜੀ ਹੈਗੀ ਆ ਪਾਰਟੀ ਅਕਾਲੀ ਦਲ, ਆਪਦੇ ਆਪ ਨੂੰ ਅਕਾਲੀ ਦਲ ਕਹਿੰਦੇ ਆ ਨਾ, ਇਹਨੂੰ ਜੀ ਇਹਦੀ ਮਾਨਤਾ ਰੱਦ ਕਰਾਉਣ ਦੀ ਸਾਜ਼ਿਸ਼ ਆ ਤੇ ਸਾਡੀ ਭਾਰਤੀ ਮੁਹਿੰਮ ਨੂੰ ਢਾਹ ਲਾਉਣ ਦੀ ਸਾਜ਼ਿਸ਼ ਆ। ਜਿਹਨੇ ਸਾਡੇ ਨਾਲ ਲੜਨਾ ਉਹ ਸਾਹਮਣੇ ਆਵੇ। ਏਦਾਂ ਦੀਆਂ ਫੜਾ ਜੀਆਂ ਬੜੀਆਂ ਮਾਰੀਆਂ। ਹੁਣ ਗੱਲ ਇਹ ਹੈ, ਅਕਾਲੀ ਦਲ ਨੂੰ ਢਾਹ ਕਿਹਨੇ ਲਾਈ ਆ? ਅਕਾਲੀ ਦਲ ਨੂੰ ਨਾ ਕਾਂਗਰਸ ਨੇ ਮਾਰਿਆ, ਨਾ ਭਾਜਪਾ ਨੇ ਮਾਰਿਆ, ਨਾ ਕਿਸੇ ਹੋਰ ਐਂਟੀ ਪੰਥਕ ਫੋਰਸ ਨੇ ਮਾਰਿਆ। ਸਾਰੇ ਐਂਟੀ ਪੰਥਕ ਧੜੇ ਧਿਰਾਂ ਸ਼ਖਸੀਅਤਾਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਕਹਿਣ ਲੱਗਦੇ ਸੀ ਜਾਂ ਲੱਗਦੇ ਨੇ, ਖਾਲਸਾ ਪੰਥ ਡਟ ਕੇ ਖੜ ਜਾਂਦਾ। ਇਹ ਗੱਲ ਇਤਿਹਾਸ ਦੇ ਵਿੱਚ ਸਦਾ ਤੌਰ ਤੇ ਇੱਕ ਲਿਖੀ ਗਈ ਗੱਲ ਆ ਕਿ ਅਕਾਲੀ ਦਲ ਚਾਹੇ ਜਿੰਨਾ ਮਰਜ਼ੀ ਗਲਤ ਚੱਲਦਾ ਰਿਹਾ ਪਰ ਪੰਥ ਨੇ ਪਿੱਠ ਨਹੀਂ ਦਿੱਤੀ। ਪਰ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ 2007 ਤੋਂ ਬਹੁਤ ਹੀ ਜ਼ਿਆਦਾ ਗਾਕਿਆ ਹੋਇਆ ਰੋਲ ਨਿਭਾਉਣਾ ਸ਼ੁਰੂ ਕਰਤਾ, ਫਿਰ 2015 'ਚ ਤਾਂ ਹੱਦ ਹੀ ਹੋ ਗਈ। ਉਦੋਂ ਤਾਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਪੰਥ ਦੀ ਵੋਟ ਦੀ ਤਾਂ ਸਾਨੂੰ ਲੋੜ ਹੀ ਨਹੀਂ, ਅਸੀਂ ਤਾਂ ਵੋਟ ਲੈਣੀ ਆ ਸਰਸੇ ਵਾਲੇ ਦੀ, ਅਸੀਂ ਵੋਟ ਲੈਣੀ ਆ ਪਨਿਆਰੇ ਵਾਲੇ ਦੀ, ਕੂਕਿਆਂ ਦੀ, ਆਸ਼ੂਤੋਸ਼ ਦੀ, ਸਿੱਖੀ ਦੇ ਦੁਸ਼ਮਣ ਡੇਰਿਆਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕਾਂ ਦੀ, ਦੇਹਧਾਰੀ ਗੁਰੂ ਡੰਮ ਦੀ। ਉਦੋਂ ਪੰਥਕ ਲੋਕਾਂ ਦੇ ਤਾਂ ਛੱਤਰ ਫੇਰਦੇ ਸੀ। ਉਦੋਂ ਪੰਥਕ ਸੋਚ ਵਾਲੇ ਲੋਕਾਂ ਦਾ ਤਾਂ ਜੌਣਾ ਦੁੱਭਰ ਕੀਤਾ ਪਿਆ ਸੀ। ਜਿਹੋ ਜਿਹਾ ਲਖਪਤ ਦੇ, ਅਬਦਾਲੀ ਦੇ, ਨਾਦਰ ਦੇ ਵੇਲੇ ਦੌਰ ਸੀ, ਉਹੋ ਜਿਹਾ ਤਾਂ ਦੌਰ ਲਿਆਂਦਾ ਪਿਆ ਸੀ। ਉਹਨਾਂ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਦੇਣ ਵਾਲੇ ਸਿੱਖ ਜਿਹੜੇ ਸੀ, ਰਾਤ ਨੂੰ ਵਿੜਕ ਨਾਲ ਸੁਣਦੇ ਸੀ, ਪਤਾ ਨਹੀਂ ਕਿਹੜੇ ਥਾਣੇ ਦੀ ਪੁਲਿਸ ਆ ਜਾਣੀ। ਉਹ ਜਿਹੜਾ ਮਾਹੌਲ ਸੀ, ਉਹ ਤੋਂ ਬਾਅਦ ਵਿੱਚ ਫਿਰ ਕਿਹੜਾ ਸਿੱਖ ਆ ਜੀ ਜਿਹੜਾ ਵੋਟਾਂ ਪਾਊ? ਜਦੋਂ 2007 ਤੋਂ 2017 ਵਾਲੀਆਂ ਜਿਹੜੀਆਂ ਚੋਣਾਂ ਸੀ, 2017 ਵਾਲੀਆਂ, ਉਦੋਂ ਇਹ ਇਕੱਠੇ ਹੋ ਕੇ ਰਾਮਪੁਰਾ ਫੂਲ ਭੇਜੇ ਆ ਜਿਹੜੇ ਅੱਜ ਕੱਲ ਬਾਗੀ ਬਣੇ ਹੋਏ ਨੇ ਸੁਖਬੀਰ ਤੋਂ, ਇਹ ਸਾਰੇ ਮਲੂਕੇ ਹੁਣੀ। ਉੱਥੇ ਰਾਮਪੁਰਾ ਫੂਲ ਸਰਸੇ ਵਾਲਿਆਂ ਦਾ ਇਕੱਠ ਸੀ, ਉੱਥੇ ਵਿਚਾਲੇ ਬਹਿ ਕੇ ਵਾਅਦਾ ਕੀਤਾ ਵੀ ਜੇ ਸਾਡੀ ਸਰਕਾਰ ਬਣ ਗਈ ਤਾਂ ਬਾਬੇ ਆਪਣੇ ਨਾਮ ਚਰਚਾ ਕਰਵਾਈ ਜਾਊਗੀ ਸਰਸੇ ਵਾਲੇ ਦੀ ਪੰਜਾਬ 'ਚ। ਸਿੱਖ ਤਾਂ ਅਰਦਾਸਾਂ ਕਰਦੇ ਫਿਰਦੇ ਸੀ। ਜਿਹੜਾ ਅੱਜ ਮਾਰਦਾ ਫੜਾ ਇਹ ਦਲਜੀਤ ਸਿੰਘ ਚੀਮਾ,
ਵੀ ਜੀ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਆ। ਭਾਈ ਜਿੱਦਣ ਤੁਸੀਂ ਉਹ ਸਾਰੀ ਧਿਰ ਜਿਹੜੀ ਅਕਾਲੀ ਦਲ ਦੀ ਹਮਾਇਤੀ ਧਿਰ ਸੀ ਉਹਨੂੰ ਚੜਾਉਣ ਲਈ, ਉਹਨੂੰ ਜਲੀਲ ਕਰਨ ਲਈ ਗਾਰਕੀ ਤੋਂ ਗਾਰਕੀ ਗੱਲ ਕਰ ਰਹੇ ਸੀ, ਉਦੋਂ ਵੀ ਤੁਹਾਨੂੰ ਪਤਾ ਹੀ ਸੀਗਾ ਵੀ ਇਹ ਕੱਲ ਨੂੰ ਪੰਥ ਜਦੋਂ ਸਾਡੇ ਤੋਂ ਦੂਰ ਹੋ ਜੂ ਫਿਰ ਸਾਡਾ ਬਣੂ ਕੀ। ਸੋ ਕੁੱਲ ਮਿਲਾ ਕੇ ਪੰਥ ਤਾਂ ਕਦੇ ਨਹੀਂ ਸੀ ਭੱਜਦਾ ਅਕਾਲੀ ਦਲ ਤੋਂ, ਅਕਾਲੀ ਦਲ ਹੀ ਨਹੀਂ ਅਕਾਲੀ ਦਲ ਰਹੇ, ਇਹ ਕੁਝ ਹੋਰ ਹੀ ਬਣ ਕੇ ਰਹਿ ਗਿਆ। ਨਤੀਜਾ ਆਹ ਨਿਕਲਿਆ ਕਿ ਅੱਜ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ। ਤੇ ਅੱਜ ਦੇ ਇਸ ਮਾਹੌਲ ਦੇ ਵਿੱਚ ਜਦੋਂ ਤੁਸੀਂ ਐਲਾਨੀਆ ਤੌਰ ਤੇ ਕਹਿੰਦੇ ਫਿਰਦੇ ਹੋ ਵੀ ਜੇ ਅਸੀਂ ਅਕਾਲ ਤਖਤ ਨਾਲ ਸੰਪਰਕ ਰੱਖ ਲਿਆ ਸਾਡੀ ਤਾਂ ਮਾਨਤਾ ਰੱਦ ਹੋ ਜੂ, ਤੇ ਫਿਰ ਤਾਂ ਤੁਸੀਂ ਆਪ ਜਿਹੜਾ ਹੈਗਾ ਕਰਾਹੇ ਪਏ ਹੋਏ ਹੋ, ਕਿਉਂਕਿ ਪੰਥ ਨੂੰ ਤਾਂ ਅਕਾਲ ਤਖਤ ਉਹ ਅਕਾਲੀ ਦਲ ਉਹੀ ਚੰਗਾ ਲੱਗਣਾ ਜਿਹੜਾ ਅਕਾਲ ਤਖਤ ਨਾਲ ਖੜਿਆ ਹੋਵੇ। ਹੁਣ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਕੇ ਸ਼੍ਰੋਮਣੀ ਕਮੇਟੀ ਵੀ ਵਰਤਣੀ ਆ, ਪੰਥਕ ਸੰਸਥਾਵਾਂ ਵੀ ਵਰਤਣੀਆਂ, ਤੇ ਆਪਦੇ ਆਪ ਨੂੰ ਇਹ ਵੀ ਕਹਿਣਾ ਵੀ ਸਾਡੀ ਤਾਂ ਮਾਨਤਾ ਰੱਦ ਹੋ ਜੂਗੀ ਜੇਕਰ ਅਸੀਂ ਤੁਹਾਡੀ ਗੱਲ ਮੰਨ ਲਈ। ਸੋ ਅਸਲ ਵਿੱਚ ਕੋਈ ਸਾਜ਼ਿਸ਼ ਨਹੀਂ, ਕੋਈ ਚੱਕਰ ਨਹੀਂ। ਸੱਚਾਈ ਇਹ ਆ ਵੀ ਅਕਾਲੀ ਦਲ ਦੀ, ਜੇ ਇਹ ਅਕਾਲੀ ਦਲ ਇਹਦੀ ਲੀਡਰਸ਼ਿਪ ਉਹ ਸਾਰਾ ਕੁਝ ਕਰ ਰਹੀ ਆ ਜਿਹਦੇ ਨਾਲ ਇਹਦਾ ਭੋਗ ਪੈ ਜੇ। ਇਉਂ ਲੱਗਦਾ ਜਿਵੇਂ ਆਹ ਦਲਜੀਤ ਸਿੰਘ ਚੀਮੇ ਨੇ ਤੇ ਇਹਦੇ ਨਾਲ ਦੀ ਜੁੰਡਲੀ ਨੇ ਨਾ ਕਿਤੇ ਸਪਾਰੀ ਲੈ ਲਈ ਹੋਵੇ ਵੀ ਸੁਖਬੀਰ ਤੇ ਉਹਦੇ ਬਾਦਲ ਦਲ ਨੂੰ ਪੂਰਾ ਅਸੀਂ ਐਨ ਸਿਵਿਆਂ ਤੱਕ ਛੱਡ ਕੇ ਆਵਾਂ। 2 ਦਸੰਬਰ ਨੂੰ ਲੋਕਾਂ ਨੂੰ ਲੱਗਣ ਲੱਗ ਗਿਆ ਸੀ ਵੀ ਸ਼ਾਇਦ ਕੋਈ ਵਿਚਾਲਣਾ ਜਾਂ ਰਾਹ ਨਿਕਲ ਆਵੇ, ਪਰ ਜਿੱਦਣ ਮੁਕਤਸਰ ਸਾਹਿਬ ਦੀ ਧਰਤੀ ਤੇ ਖੜ ਕੇ ਲਲਕਾਰ ਕੇ ਕਿਹਾ ਵੀ ਅਸੀਂ ਕਿਤੇ ਗਲਤੀ ਕੋਈ ਕੀਤੀ ਸੀ, ਅਸੀਂ ਤਾਂ ਵੈਸੀ ਗਲਤੀਆਂ ਮੰਨ ਲਈਆਂ, ਅਸੀਂ ਕੋਈ ਇੱਥੇ ਗਲਤੀ ਨਹੀਂ ਕੀਤੀ। ਉਦੋਂ ਬਾਅਦ ਜਥੇਦਾਰ ਘਰ ਨੂੰ ਤੋਰਤੇ, ਫਿਰ ਆਪਦੀ ਮਰਜ਼ੀ ਦੇ ਜਥੇਦਾਰ ਲਾ ਵੀ ਲੈ। ਇਹ ਸਾਰੇ ਕਾਸੇ ਇਹ ਆਓ ਸਾਜ਼ਿਸ਼, ਜੇ ਕੋਈ ਸਾਜ਼ਿਸ਼ ਹੋਵੇ ਨਾ ਤਾਂ ਇਹ ਆ ਜਿਹਦੇ ਨਾਲ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਹੈਰਾਨੀ ਦੀ ਗੱਲ ਆ, ਲੋਕਾਂ ਨੂੰ ਲੱਗਦਾ ਸੀਗਾ ਵੀ ਨਹੀਂ ਹੁਣ ਚਲੋ ਜਿੰਨਾ ਹੋ ਗਿਆ ਵੀ ਹੁਣ ਤਾਂ ਇਹ ਮੁੜਨਗੇ, ਨਹੀਂ ਲਾਉਂਦੇ ਟੇਕ ਸਿੰਘ ਧਨੌਲੇ ਨੂੰ, ਪਰ ਦਸਤਾਰਬੰਦੀ ਕਰ ਚੋਰਾਂ ਵਾਂਗੂ ਫੇਰ ਕਰਕੇ ਉੱਥੇ ਕਹਿੰਦੇ ਜੀ ਆ ਜਥੇਦਾਰ ਲਾਤਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਰਾ ਚੱਕਰ ਚੱਲ ਰਿਹਾ ਇਹਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਦੇ ਉੱਤੇ ਜ਼ਬਰ ਹੋ ਰਿਹਾ, ਜਿਨ੍ਹਾਂ ਦੇ ਉੱਤੇ ਫਾਇਰਿੰਗਾਂ ਹੋ ਰਹੀਆਂ, ਜਿਨ੍ਹਾਂ ਦੀ ਜਾਨ ਨੂੰ ਖਤਰਾ ਵੀ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ, ਉਹਨਾਂ ਕੋਲ ਉਸ ਸੱਚੇ ਪਾਤਸ਼ਾਹ ਤੋਂ ਬਗੈਰ ਇੱਕ ਤੱਕਿਆ ਸਹਾਰਾ ਬਸ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਇਹੀ ਰਹਿ ਗਿਆ ਇਕੱਲਾ ਮੇਰਾ ਉਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੀ। ਤੋਂ ਇਸ ਮਾਹੌਲ ਦੇ ਵਿੱਚ ਫਿਰ ਵੀ ਧੰਨਾ ਸਿੱਖ ਜਵਾਨੀ ਜਿਹੜੀ ਆਪਦੇ ਕੌਮੀ ਫਰਜ਼ਾਂ ਤੋਂ ਭੱਜਦੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਮੈਂ ਹੈਰਾਨ ਹੋ ਜਾਂਦਾ, ਤਕਲੀਫ ਬੜੀ ਆ ਵੀ ਆ ਜੀ ਨੌਜਵਾਨ ਹਟਦੇ ਕਿਉਂ ਨਹੀਂ। ਮੈਂ ਕਹਿੰਦਾ ਸ਼ੁਕਰ ਆ ਜੇ ਅੱਜ ਵੀ ਇਹੋ ਜਿਹੇ ਭਿਆਨਕ ਉਲਟ ਮਾਹੌਲ ਵਿੱਚ ਵੀ ਸਿੱਖ ਨੌਜਵਾਨ ਆਪਦੇ ਫਰਜ਼ ਨਿਭਾ ਰਹੇ ਨੇ। ਭਾਈ ਫਖਰ ਕਰਿਆ ਕਰੀਏ ਕਿ ਸਾਡੇ ਕੋਲੇ ਅੱਜ ਦੇ ਸਮੇਂ 'ਚ ਵੀ ਨੌਜਵਾਨਾਂ 'ਚ ਇਹ ਅਣਖ ਹੈਗੀ ਆ। ਚਾਹੇ ਕੋਈ ਮਸਲਾ ਹੋਵੇ, ਸਿੱਖ ਜਵਾਨੀ ਆਪਦਾ ਫਰਜ਼ ਨਿਭਾਉਣ ਤੋਂ ਭੱਜਦੀ ਨਹੀਂ। ਆ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਦੀਆਂ ਚੋਣਾਂ ਮੌਕੇ ਜਿਹੜੇ ਨੌਜਵਾਨਾਂ ਨੇ ਭਾਈ ਸਰਬਜੀਤ ਸਿੰਘ ਵੀ ਜਿਤਾਤਾ, ਇਹ ਨੌਜਵਾਨੀ ਜਿਹੜੀ ਆ ਇਹ ਉਡੀਕਦੀ ਰਵੇ ਵੀ ਫਲਾਨਾ ਸਾਨੂੰ ਕੁਝ ਕਹੂਗਾ ਤੇ ਫੇਰ ਕੁਝ ਕਰਨਾ। ਪਰ ਇਹਨਾਂ ਨੌਜਵਾਨਾਂ ਦੇ ਜਾਂ ਤਾਂ ਜੇਕਰ ਕਿਸੇ ਮੌਕੇ ਇਹਨਾਂ ਦੀ ਗੱਲ ਆਪਾਂ ਨੂੰ ਸਮਝ ਨਾ ਲੱਗਦੀ ਹੋਵੇ ਵੀ ਕਿਉਂ ਵਿਰੋਧ ਕਰ ਰਹੇ ਆ, ਜਾਂ ਤਾਂ ਆਪਾਂ ਚੁੱਪ ਕਰ ਜਿਆ ਕਰੀਏ ਤੇ ਸਮਝਣ ਦਾ ਯਤਨ ਕਰਿਆ ਕਰੀਏ ਕਿ ਇਹਨਾਂ ਦੀ ਭਾਵਨਾ ਕੀ ਹੈ, ਜਾਂ ਆਪਾਂ ਅੰਨੀ ਹਮਾਇਤ ਕਰਨ ਤੇ ਆ ਜਾਈਏ ਵੀ ਸਾਡੇ ਨਿਆਣੇ ਅਸੀਂ ਤਾਂ ਇਹਦੇ ਨਾਲ। ਜਿਹੜਾ ਤੀਜਾ ਕੰਮ ਆ ਵੀ ਬਹਾਨੇ ਜੇ ਲੱਭ ਕੇ ਇਹਨਾਂ ਦਾ ਵਿਰੋਧ ਕਰਨਾ, ਖਿਲਾਫ ਮਾਹੌਲ ਸਿਰਜਣਾ, ਇਹ ਤਾਂ ਕੋਈ ਗੱਲ ਨਾ ਬਣੀ, ਪਰ ਹੋ ਇਹੀ ਰਿਹਾ। ਮੈਂ ਹੈਰਾਨ ਆ ਕਿ ਜਦੋਂ ਇੱਥੇ ਗੇ ਪਰੇਡ ਦਾ ਰੌਲਾ ਪਿਆ ਸੀ ਅੰਮ੍ਰਿਤਸਰ ਦੇ ਵਿੱਚ, ਤੇ ਜਿਹੜੇ ਨੌਜਵਾਨਾਂ ਨੇ ਉਦੋਂ ਠੋਕ ਵਜਾ ਕੇ ਇਸ ਗਲਤ ਕੰਮ ਦਾ ਵਿਰੋਧ ਕੀਤਾ, ਜੇ ਮੂਹਰੇ ਉਹਨਾਂ ਦੇ ਉੱਤੇ ਸਟੇਟ ਦੁਆਲੇ ਹੋ ਜੇ ਤਾਂ ਫੇਰ ਤੁਸੀਂ ਦੱਸੋ ਵੀ ਕਿਹੜੀ ਧਿਰ ਵਾ, ਕੀ ਅਕਾਲ ਤਖਤ, ਕੀ ਅਕਾਲੀ ਦਲ, ਕੀ ਸ਼੍ਰੋਮਣੀ ਕਮੇਟੀ, ਜਾਂ ਕਿਹੜੀ ਸਿੱਖ ਸੰਸਥਾ ਜਿਹੜੀ ਉਹਦੇ ਮਗਰ ਖੜੀ ਹੈ। ਹੁਣ ਤਾਂ ਇਹੋ ਜਿਹਾ ਜਿਵੇਂ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਸੰਤ ਕਹਿੰਦੇ ਹੁੰਦੇ ਸੀਗਾ ਵੀ ਦੁਸ਼ਟ ਨੂੰ ਸੋਧ ਕੇ ਮੇਰੇ ਕੋਲੇ ਆ ਜਾਓ ਸਾਂਭੂ ਮੈਂ, ਅੱਜ ਤਾਂ ਉਹੋ ਜਿਹੀ ਗੱਲ ਵੀ ਕੋਈ ਹੈ ਨਹੀਂ। ਤੋਂ ਇਸ ਮਾਹੌਲ ਦੇ ਵਿੱਚ ਜਿਹੜੇ ਅੱਜ ਵੀ ਇਹਨਾਂ ਨੌਜਵਾਨਾਂ ਦੇ ਖਿਲਾਫ ਬੋਲਦੇ ਰਹਿੰਦੇ ਆ, ਮਾਹੌਲ ਸਿਰਜਦੇ ਰਹਿੰਦੇ ਆ, ਉਹਨਾਂ ਨੂੰ ਲਾਹਣਤਾਂ ਹੀ ਪੈਣੀਆਂ ਚਾਹੀਦੀਆਂ ਨੇ ਵੀ ਤੁਸੀਂ ਸ਼ੁਕਰ ਕਰੋ। ਹੁਣ ਆਹ ਸਾਡੇ ਸਾਹਮਣੇ ਆ ਫਿਲਮਾਂ ਦਾ ਰੌਲਾ ਚੱਲਦਾ, ਅੱਜ ਅਕਾਲ ਫਿਲਮ ਦਾ ਬਹੁਤ ਸਾਰੇ ਥਾਵਾਂ ਤੇ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ, ਤੇ ਉਹਨਾਂ ਦੀ ਗੱਲ ਸੁਣਨ ਦੀ ਸਮਝਣ ਦੀ ਬਜਾਏ ਸਾਡੇ ਵਿੱਚੋਂ ਬਹੁਤ ਸਾਰੇ ਬੰਦੇ ਇਹਨਾਂ ਨੌਜਵਾਨਾਂ ਦਾ ਵਿਰੋਧ ਕਰ ਰਹੇ। ਹੁਣ ਪਿੱਛੇ ਜੇ ਜਦੋਂ ਇਸ ਫਿਲਮ ਦਾ ਚਰਚਾ ਛਿੜਿਆ
ਜਦੋਂ ਪਤਾ ਲੱਗਿਆ ਫਿਲਮ ਵਾਲਿਆਂ ਨੂੰ ਵੀ ਸਾਡੀ ਫਿਲਮ ਦੇ ਨੁਕਸ ਗਿਣਾ ਕੇ ਸਾਡਾ ਵਿਰੋਧ ਹੋਏਗਾ, ਉਹ ਯੋਗਰਾਜ ਸਿੰਘ ਕਰਤਾ ਮੂਹਰੇ, ਉਹ ਦਮ ਗੱਜੇ ਮਾਰੇ, ਮੈਂ ਦੇਖੂੰ ਕਿਹੜਾ ਆਊਗਾ ਰੋਕਣ, ਚਲਾਓ ਫਿਲਮਾਂ ਸਾਰਿਆਂ ਤੇ ਬਣਨੀਆਂ ਚਾਹੀਦੀਆਂ ਨੇ, ਇਹ ਆ ਉਹ ਆ। ਹੁਣ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਇਸ ਵੇਲੇ ਬਹੁਤ ਸਾਰੇ ਸੱਜਣ ਵੀ ਹੋਣਗੇ ਜਿਹੜੇ ਕਹਿ ਰਹੇ ਹੋਣੇ ਆ ਕਿ ਇਹਦੇ ਚ ਕੀ ਮਾੜਾ ਜੀ ਜੇਕਰ ਸਾਡਾ ਇਤਿਹਾਸ ਦਿਖਾਉਂਦੇ ਆ। ਹੁਣ ਗੱਲ ਨੂੰ ਸਮਝਣ ਦਾ ਯਤਨ ਕਰਿਓ, ਥੋੜਾ ਜਿਹਾ ਧਿਆਨ ਦੇਣ ਦੀ ਬੇਨਤੀ ਆ ਹੱਥ ਜੋੜ ਕੇ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਗੱਲਾਂ ਜਿਹੜੀਆਂ ਨੇ ਨਾ ਆਪਦੀ ਮਨਮਰਜ਼ੀ ਦੇ ਹਿਸਾਬ ਨਾਲ ਸਾਨੂੰ ਵਧੀਆ ਜਿਹਾ ਲੱਗਦੀਆਂ, ਆਪਾਂ ਉਵੇਂ ਜੇ ਕਰ ਲੈਂਦੇ। ਹੁਣ ਸੁਣੋ ਗੱਲ, ਹਕੀਕਤ ਇਹ ਆ ਕਿ ਸਿੱਖ ਸੱਭਿਆਚਾਰ ਤੇ ਸਿੱਖ ਸਿਵਲਾਈਜੇਸ਼ਨ ਦੇ ਉੱਤੇ ਹਿੰਦੂ ਤਵੀ ਹਮਲਾ, ਉਹ ਤਾਂ ਆਪਾਂ ਨੂੰ ਸਭ ਨੂੰ ਪਤਾ। ਹੁਣ ਹੋ ਕੀ ਰਿਹਾ ਕਿ ਇਸ ਮੌਕੇ ਜਿਹੜਾ ਭਾਰਤੀ ਸਿਨੇਮਾ ਨਾ, ਇੰਡੀਅਨ ਸਿਨੇਮਾ, ਉਹ ਇੱਕ ਟੂਲ ਬਣ ਕੇ ਹਿੰਦੂ ਰਾਸ਼ਟਰਵਾਦ ਦੀ ਤੁਣੀ ਵਜਾ ਰਿਹਾ, ਜਿਹਦਾ ਨਿਸ਼ਾਨਾ ਇਹ ਆ ਕਿ ਸਿੱਖਾਂ ਨੂੰ ਕਰਾਹੇ ਪਾਉਣਾ। ਬੀਤੇ ਦੌਰ ਵਿੱਚ ਜਿਹੜੇ ਗ੍ਰੰਥ ਨੇ ਨਾ, ਜਿਨ੍ਹਾਂ ਨੂੰ ਬਹੁਤ ਸਾਡੇ ਬੰਦੇ ਵੀ ਬੜਾ ਸਤਿਕਾਰ ਜਿਹਾ, ਵੇਦ ਬੜੇ ਵਧੀਆ ਜੀ ਫਲਾਨਾ, ਇਹ ਸਾਰੇ ਜਿਹੜੇ ਗ੍ਰੰਥ ਨੇ ਜਾਂ ਹਿੰਦੂ ਪੁਰਾਣਕ ਸਰੋਤ ਨੇ, ਇਹ ਸਾਰਾ ਕੁਝ ਕੀ ਅਸਲ ਵਿੱਚ, ਜਿਵੇਂ ਅੱਜ ਦੇ ਸਮੇਂ ਦੇ ਵਿੱਚ ਫਿਲਮਾਂ ਨੇ ਜਿਹਦੇ ਰਾਹੀਂ ਨੈਰੇਟਿਵ ਸਿਰਜਿਆ ਜਾਂਦਾ, ਹੋਰ ਵੀ ਬਹੁਤ ਸਾਰੇ ਸਾਧਨ ਨੇ, ਉਦੋਂ ਗ੍ਰੰਥ ਹੁੰਦੇ ਸੀ। ਜਦੋਂ ਆਰੀਅਨ ਨਸਲ ਭਾਰਤ ਵਿੱਚ ਆਈ, ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਜਿਵੇਂ ਹਰਾਇਆ ਤੇ ਆਪ ਇੱਥੇ ਕਬਜ਼ਾ ਕਰਕੇ ਇੱਥੋਂ ਦੇ ਲੋਕਾਂ ਨੂੰ ਜਲੀਲ ਕਰਨ ਵਾਲੇ ਨਿਯਮ ਥੋਪੇ, ਜਿਨ੍ਹਾਂ ਨੂੰ ਮਨੂ ਸਿਮਰਤੀ ਦੇ ਰਾਹੀਂ ਪੂਰੀ ਵੰਡ ਕਰ ਦਿੱਤੀ ਗਈ ਕਿ ਆ ਸ਼ੂਦਰ ਨੇ, ਆ ਵੈਸ਼ ਨੇ, ਅਸੀਂ ਬਾਹਮਣ। ਤੇ ਇਹ ਸਾਰਾ ਜਿਹੜਾ ਸਿਸਟਮ ਜਿਨ੍ਹਾਂ ਗ੍ਰੰਥਾਂ, ਜਿਨ੍ਹਾਂ ਲਿਖਤਾਂ ਵਿੱਚ ਲਿਖਿਆ ਗਿਆ, ਉਹਨਾਂ ਨੂੰ ਕਿਹਾ ਗਿਆ ਕਿ ਇਹ ਤਾਂ ਇਲਹਾਮ ਆ, ਵੇਦ ਜਿਹੜੇ ਨੇ ਉਹ ਬੜੇ ਧੁਰਫੀ ਉੱਪਰੋਂ ਕਿਤੋਂ ਆਏ ਨੇ, ਬੜਾ ਜੀ ਵੱਡੀ ਗੱਲ ਆ। ਇਸ ਤਰੀਕੇ ਨਾਲ ਬੀਤੇ ਦੌਰ ਵਿੱਚ ਆਰੀਅਨ ਨਸਲ ਨੇ ਆਪ ਦੀ ਸਰਦਾਰੀ ਜਿਹੜੀ ਆ ਉਹ ਜਿਨ੍ਹਾਂ ਗ੍ਰੰਥਾਂ ਰਾਹੀਂ ਕਾਇਮ ਦੈਮ ਕੀਤੀ, ਉਹ ਸਦੀਆਂ ਤੱਕ ਕੰਮ ਚੱਲਦਾ ਰਿਹਾ। ਪਰ ਉਸ ਸਿਸਟਮ ਨੇ ਭਾਰਤੀ ਖਿੱਤੇ ਦੇ ਵਿੱਚ ਜਿਹੜਾ ਮਾਹੌਲ ਸਿਰਜਿਆ, ਉਹ ਇੰਨਾ ਖਤਰਨਾਕ ਸਾਬਤ ਹੋਇਆ ਕਿ ਬਾਹਰੋਂ ਜਦੋਂ ਧਾੜਵੀ ਆਏ, ਜਿਹੜੇ ਮੁਗਲ ਪਠਾਨ ਜਾਂ ਹੋਰ ਆਏ, ਉਹਨਾਂ ਨੂੰ ਇੱਥੇ ਇਕੱਲੇ ਖੱਤਰੀ ਬਰਾਦਰੀ ਨੂੰ ਦਿੱਤਾ ਠੇਕਾ ਬਾਹਮਣ ਨੇ ਵੀ ਤੁਸੀਂ ਲੜਿਆ ਕਰਨਾ, ਉਹਨਾਂ ਨੂੰ ਵੀ ਇਹੋ ਜਿਹੇ ਉਲਝਾਅ ਵਿੱਚ ਪਾਇਆ ਕਿ ਉਹਨਾਂ ਦੀ ਹਾਰ ਯਕੀਨੀ ਸੀ। ਨਤੀਜਾ ਕੀ ਨਿਕਲਿਆ ਕਿ ਭਾਰਤ ਸਦੀਆਂ ਤੱਕ ਲਈ ਗੁਲਾਮੀ ਭੋਗਦਾ ਰਿਹਾ। ਫਿਰ ਦੂਰੀ ਗੁਲਾਮੀ ਸੀ, ਇੱਕ ਸਰੀਰਕ ਗੁਲਾਮੀ ਆ ਜਿਹੜੀ ਰਾਜ ਦੀ, ਮੁਸਲਮਾਨ ਹਾਕਮਾਂ ਦੀ ਗੁਲਾਮੀ, ਮੁਗਲਾਂ ਪਠਾਣਾਂ ਦੀ। ਇੱਕ ਜਿਹੜੀ ਗੁਲਾਮੀ ਹੋ ਗਈ ਦੂਜੀ ਬ੍ਰਾਹਮਣਵਾਦ ਦੀ, ਮਾਨਸਿਕ ਗੁਲਾਮੀ। ਇਸ ਗੁਲਾਮੀ ਦੇ ਸੰਗਲਾਂ 'ਚ ਜਕੜੇ ਹੋਏ ਭਾਰਤੀ ਮਨੁੱਖ ਨੂੰ ਸਦੀਆਂ ਤੱਕ ਜੋ ਕੁਝ ਭੋਗਣਾ ਪਿਆ, ਉਹ ਸੀ ਜਿਹਨੂੰ ਆਪਾਂ ਬਾਣੀ 'ਚ ਕਹਿੰਦੇ ਆ ਨਾ, ਜਿਹੜਾ ਆਪਾਂ ਭਾਈ ਗੁਰਦਾਸ ਦੀਆਂ 12 'ਚ ਕਹਿੰਦੇ ਆ ਬਈ ਜਲਤੀ ਸਭ ਪ੍ਰਿਥਵੀ ਦਿਖ ਆਈ। ਜਿਹੜੀ ਬਾਬੇ ਨਾਨਕ ਨੂੰ ਉਦੋਂ ਜਿਹੜਾ ਜਗਤ ਜਲਦਾ ਦਿਖਿਆ ਨਾ, ਉਹ ਇਹੀ ਹੈ। ਇਸ ਭਾਰਤ ਦੇ ਵਿੱਚ ਹਾਏ ਹਾਏ ਕਰਦੀ ਜਿਹੜੀ ਲੁਕਾਈ ਸੀ, ਇਸ ਗੱਲ ਨੂੰ ਜੇ ਕਿਸੇ ਨੂੰ ਸਮਝਣ ਦੇ ਲਈ ਜ਼ਿਆਦਾ ਹੀ ਹੋਵੇ ਨਾ, ਤਾਂ ਮੈਂ ਫੇਰ ਬੇਨਤੀ ਕਰਦਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੂ ਕਿ ਕੀ ਇੱਥੇ ਹੋ ਰਿਹਾ ਸੀ। ਸੋ ਉਸ ਮੌਕੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਹੋਣ ਤੋਂ ਬਾਅਦ ਇੱਕ ਨਵੇਂ ਇਨਕਲਾਬ ਦਾ ਜਨਮ ਹੋਇਆ, ਜਿਹਨੇ ਅਸਲ ਵਿੱਚ ਬੁੱਧ ਮਤ ਤੋਂ ਬਾਅਦ ਬੜੇ ਲੰਮੇ ਅਰਸੇ ਬਾਅਦ ਮਨੁੱਖਤਾ ਨੂੰ ਉਸ ਮੈਲ ਤੋਂ ਮੁਕਤ ਕਰਕੇ ਖਾਲਸੇ ਬਣਾ ਕੇ, ਨਿਰਮਲ ਬਣਾ ਕੇ ਮੁਕਤੀ ਦੇ ਰਾਹ ਤੋਰੇ। ਇਸ ਤੋਂ ਬਾਅਦ ਵਿੱਚ ਆਇਆ ਅੰਗਰੇਜ਼ ਦਾ ਰਾਜ। ਉਹਨੇ ਕਾਨੂੰਨੀ ਤੌਰ ਤੇ ਬਹੁਤ ਸਾਰੀਆਂ ਬ੍ਰਾਹਮਣਵਾਦੀ ਜਿਹੜੇ ਪ੍ਰਥਾਵਾਂ ਸੀ ਉਹ ਬੰਦ ਕੀਤੀਆਂ। ਉਸੇ ਦੌਰ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਜਿਹੜੀ ਆ ਉਹਦੀ ਖੋਜ ਹੋਈ। ਹੜੱਪਾ ਨਾਂ ਦਾ ਪਿੰਡ ਉਦੋਂ ਭਾਰਤ ਦਾ, ਜਾਂ ਜਿਹੜਾ ਪੱਛਮੀ ਆਪਣਾ ਹੁਣ ਇਸ ਟਾਈਮ ਪਾਕਿਸਤਾਨ ਆ, ਉਸ ਇਲਾਕੇ 'ਚ ਪੈ ਗਿਆ। ਹੁਣ ਇਹ ਗੱਲ ਫਿਰ ਜ਼ਾਹਿਰ ਹੋਈ ਕਿ ਅਸਲ ਵਿੱਚ ਭਾਰਤ ਵਿੱਚ ਜਿਹੜਾ ਬ੍ਰਾਹਮਣ ਸਰਦਾਰੀ ਭੋਗਦਾ, ਇੱਥੋਂ ਦੇ ਮੂਲ ਵਾਸੀਆਂ ਨੂੰ ਦਰੜ ਕੇ ਆਪਦੀ ਉਹ ਟੌਰ ਬਣਾ ਚੁੱਕਿਆ। ਤਾਂ ਇਸ ਮਾਹੌਲ ਦੇ ਵਿੱਚ ਜਿਹੜਾ ਸਾਰਾ ਸਿਸਟਮ ਚੱਲਿਆ, ਆਪਾਂ ਨੂੰ ਉਹਦਾ ਇਤਿਹਾਸਕ ਪਿਛੋਕੜ ਜਿਹੜਾ ਉਹ ਪੂਰੀ ਤਰ੍ਹਾਂ ਪਤਾ ਨਾ ਹੋਣ ਕਰਕੇ ਅੱਜ ਵੀ ਆਪਾਂ ਉਲਝਾਅ ਵਿੱਚ ਪੈ ਜਾਂਦੇ। ਜਿਹੜੇ ਦੇਵੀ ਦੇਵਤੇ, ਜਿਹੜੇ ਪੁਰਾਤਨ ਹਿੰਦੂ ਗ੍ਰੰਥ ਜਾਂ ਹੋਰ ਜਿਹੜੀਆਂ ਪ੍ਰਥਾਵਾਂ ਨੇ, ਉਹ ਸਾਰੀਆਂ ਤਾਂ ਸਾਡੇ ਧਰਮ ਨੇ ਰੱਦ ਕੀਤੀਆਂ ਸੀ। ਇਸੇ ਕਰਕੇ ਸਿੱਖ ਇੱਕ ਵੱਖਰੀ ਕੌਮ ਹੈ ਜੀ। ਇਸੇ ਕਰਕੇ ਅਸੀਂ ਹਮ ਹਿੰਦੂ ਨਹੀਂ ਦੀ ਆਪਾਂ ਗੱਲ ਕਹਿੰਦੇ ਹਾਂ। ਤੋ ਨਾ ਤਾਂ ਅਸੀਂ ਉਹ ਸਾਰਾ ਕੁਝ ਅਪਣਾਇਆ, ਨਾ ਅਸੀਂ ਉਹ ਸਾਰੇ ਕਾਸੇ ਨੂੰ ਕਦੇ ਧਾਰਨ ਕੀਤਾ। ਸਦੀਆਂ 5 ਸਦੀਆਂ ਸਾਡੀਆਂ ਇਸ ਤਰੀਕੇ ਨਾਲ ਲੰਘ ਗਈਆਂ। ਅਗਲੇ ਥੋਪਣ ਨੂੰ ਫਿਰਦੇ ਆ, ਆਪਾਂ ਉਹਦੇ ਤੋਂ ਬਚਦੇ ਫਿਰਦੇ।
ਇਸ ਸਾਰੇ ਕਾਸੇ ਦੇ ਦੌਰਾਨ ਹਿੰਦੂ ਮਾਨਸਿਕਤਾ ਨੇ ਬੜੀਆਂ ਚੁਸਤੀ ਚਲਾਕੀ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਸਾਡੇ ਲੋਕਾਂ ਦੇ ਵਿੱਚ ਇੰਜੈਕਟ ਕਰਦੀਆਂ, ਜਿਹੜੀਆਂ ਹੌਲੀ ਹੌਲੀ ਵੱਧ ਫੁੱਲ ਰਹੀਆਂ ਨੇ। ਜਦੋਂ ਉਹ ਵੱਡੀਆਂ ਹੋ ਜਾਣਗੀਆਂ ਉਦੋਂ ਸਾਡੇ ਲਈ ਔਖਾ ਹੋ ਜਾਊਗਾ। ਸੋ ਇਸ ਮਾਹੌਲ ਦੇ ਵਿੱਚ ਹੀ ਫਿਲਮਾਂ ਦਾ ਵਿਰੋਧ। ਹੁਣ ਜਦੋਂ ਪੇਂਟਿੰਗਾਂ ਬਣੀਆਂ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਨੇ ਨਾ ਜੀ, ਇਹ ਸਾਰੀਆਂ ਉਹੀ ਬਣਾਈਆਂ ਪੇਂਟਿੰਗਾਂ ਨੇ। ਜਿਹੜੀ 10ਵੇਂ ਪਾਤਸ਼ਾਹ ਦੀ ਸੋਭਾ ਸਿੰਘ ਨੇ ਫੋਟੋ ਬਣਾਈ ਆ, ਉਹ ਤਾਂ ਗੁਰਦਾਸਪੁਰ ਦਾ ਇੱਕ ਸਿੰਘ ਸੀ ਭਾਗ ਸਿੰਘ, ਉਹਨੂੰ ਮੂਹਰੇ ਰੱਖ ਕੇ ਉਹ ਬਣਾਈ ਆ। ਜਾਣੀ ਕਿ ਉਹ 50-60% ਫੋਟੋ ਤਾਂ ਭਾਗ ਸਿੰਘ ਦੀ ਆ। ਆਪਾਂ ਐਵੇਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਕਹੀ ਜਾਂਦੇ ਤਾਂ ਕਹੀ ਚੱਲੋ। ਇਵੇਂ ਕਿਸੇ ਨੂੰ ਮੂਹਰੇ ਰੱਖ ਬਿਠਾ ਕੇ ਗੁਰੂ ਨਾਨਕ ਸਾਹਿਬ ਦੀ ਫੋਟੋ ਵੀ ਇਹੋ ਜਿਹੀ ਦਾੜੀ ਹੋਊਗੀ, ਇਹੋ ਜਿਹੀਆਂ ਮੁੱਛਾਂ ਹੋਣਗੀਆਂ ਬਣਾਤੀ। ਜਿੰਨੀਆਂ ਵੀ ਇਹ ਫੋਟੋਆਂ ਨੇ ਸਾਰੀਆਂ ਮਨੋਕਲਪਿਤ ਨੇ। ਜਦੋਂ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਦਿਨ ਆਇਆ, ਜਦੋਂ ਪ੍ਰਕਾਸ਼ ਦੀ ਸ਼ਤਾਬਦੀ ਆਈ, ਉਸ ਟਾਈਮ ਦੇ ਉੱਤੇ ਇਸ ਗੱਲ ਤੇ ਬੜਾ ਭਾਰੀ ਮਸਲਾ ਬਣਿਆ। ਪ੍ਰਿੰਸੀਪਲ ਸਾਹਿਬ ਸਿੰਘ ਦਾ ਲੈਟਰ ਪੜ੍ਹਨ ਵਾਲਾ ਚਿੱਠੀ ਜਿਹੜੀ ਉਦੋਂ ਸ਼੍ਰੋਮਣੀ ਕਮੇਟੀ ਨੂੰ ਲਿਖੀ ਕਿ ਤੁਸੀਂ ਇਹਨਾਂ ਫੋਟੋਆਂ ਨੂੰ ਮਾਨਤਾ ਨਾ ਦਿਓ, ਪਰ ਦਿੱਤੀ। ਤੇ ਅੱਜ ਨਤੀਜਾ ਕੀ ਨਿਕਲਿਆ ਕਿ ਉਹਨਾਂ ਫੋਟੋਆਂ ਦੇ ਆਧਾਰ ਤੇ ਬੁੱਤ ਬਣ ਗਏ ਪਲਾਸਟਿਕ ਦੇ। ਉਹ ਦੁਕਾਨਾਂ ਤੇ ਲੋਕਾਂ ਨੇ ਰੱਖੇ ਹੋਏ ਨੇ, ਲੋਕ ਮੱਥੇ ਟੇਕਦੇ ਆ ਜੀ। ਬੱਸਾਂ ਗੱਡੀਆਂ 'ਚ ਜਿਹੜੀ ਕੌਮ ਨੂੰ ਬੁੱਤ ਪ੍ਰਸਤੀ ਤੋਂ ਮਨਾ ਕੀਤਾ ਹੋਇਆ, ਇਹਨਾਂ ਪੇਂਟਿੰਗਾਂ ਤੇ ਇਹਨਾਂ ਬੁੱਤਾਂ ਦੇ ਸਹਾਰੇ, ਮੈਨੂੰ ਦੱਸ ਦਿਓ ਦੁਨੀਆ 'ਚ ਜਿੱਥੇ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਕਿਸੇ ਵੀ ਗੁਰੂ ਸਾਹਿਬਾਨ ਦਾ ਚਿੱਤਰ ਵਾ ਜਾਂ ਬੁੱਤ ਜਾਂ ਬਣਾ ਕੇ ਹੁਣ ਤਾਂ ਵਿਕਣ ਲੱਗ ਗਏ, ਕੀ ਉਹਦਾ ਅਦਬ ਸਤਿਕਾਰ ਸ਼ਰਧਾ ਤੇ ਇਸ ਤੋਂ ਅੱਗੇ ਕਈ ਤਾਂ ਉਹਦੇ ਮੂਹਰੇ ਧੂਪਾਂ ਦਿਖਾ ਕੇ ਪੂਰਾ ਜਿਵੇਂ ਆਪਾਂ ਹਿੰਦੂ ਮੂਰਤੀ ਦੀ ਪੂਜਾ ਕਰਦੇ ਉਵੇਂ ਕਰਦੇ ਆ ਜੀ। ਦੁਕਾਨਦਾਰ ਤਾਂ ਸਾਰੀ ਕਰਦੇ ਨੇ। ਹੁਣ ਸੋਭਾ ਸਿੰਘ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਕਿਹੜੀ ਗੱਲ ਤੇ ਫਖਰ ਆ, ਕਿਹੜੀ ਪੇਂਟਿੰਗ ਤੇ, ਉਹ ਕਹਿੰਦਾ ਜੀ ਮੈਨੂੰ ਫਖਰ ਆ ਜਿਹੜੀ ਮੈਂ 10ਵੇਂ ਪਾਤਸ਼ਾਹ ਦੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੇਂਟਿੰਗ ਬਣਾਈ ਵੀ ਇਹ ਤੋਂ ਬਾਅਦ ਵਿੱਚ ਸਾਰਿਆਂ ਨੇ ਉਦਾਂ ਦਾ ਗੁਰੂ ਨਾਨਕ ਦੇ ਉਦਾਂ ਦਾ ਗੁਰੂ ਗੋਬਿੰਦ ਸਿੰਘ ਚਿੱਤਰਿਆ। ਫਿਰ ਉਹ ਕਹਿੰਦੇ ਵੀ ਤੁਹਾਨੂੰ ਸਭ ਤੋਂ ਮਾੜੀ ਗੱਲ, ਕਹਿੰਦਾ ਮੈਨੂੰ ਇਹੀ ਗੱਲ ਮਾੜੀ ਲੱਗਦੀ ਆ ਵੀ ਮੇਰੇ ਵਾਲੀਆਂ ਪੇਂਟਿੰਗਾਂ ਨੂੰ ਮੁੱਖ ਰੱਖ ਕੇ ਬੁੱਤ ਬਣ ਗਏ। ਹੁਣ ਜਿੱਦਣ ਪਹਿਲੇ ਸ਼ੁਰੂ ਦੇ ਵਿੱਚ ਸਿੱਖਾਂ ਨੇ ਇਸ ਚੀਜ਼ ਨੂੰ ਮਾਨਤਾ ਦਿੱਤੀ ਹੋਣੀ ਆ ਕਿ ਚਲੋ ਇਹ ਗੁਰੂ ਸਾਹਿਬਾਨ ਦੀ ਕੋਈ ਗੱਲ ਨੂੰ ਸਾਖੀ ਨੂੰ ਦਿਖਾਉਣ ਲਈ, ਜਿਵੇਂ ਸੱਪ ਨੇ ਛਾਂ ਕੀਤੀ ਦੀ ਸਾਖੀ ਆ, ਜਾਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਉਹ ਖੇਤ ਦੇ ਵਿੱਚ ਹਲ ਵਾਹ ਰਿਹਾ ਉਹਨਾਂ ਦੀ ਉਹ ਪੇਂਟਿੰਗ ਆ। ਇਹ ਸਾਰੀਆਂ ਜਿਹੜੀਆਂ ਫੋਟੋਆਂ ਨੇ, ਇਹਨਾਂ ਦੇ ਰਾਹੀਂ ਸਾਡੇ ਧਰਮ ਬਾਰੇ, ਸਾਡੇ ਇਤਿਹਾਸ ਬਾਰੇ ਲੋਕਾਂ ਨੂੰ ਅਸੀਂ ਦੱਸਾਂਗੇ। ਹੋ ਸਕਦਾ ਸ਼ੁਰੂ ਵਾਲਿਆਂ ਦੀ ਭਾਵਨਾ ਪਹਿਲਾਂ ਸਿੱਖਾਂ ਦੀ ਜਾਂ ਬਣਾਉਣ ਵਾਲਿਆਂ ਦੀ ਜਾਂ ਬਣਵਾਉਣ ਵਾਲਿਆਂ ਦੀ ਇਹ ਨਾ ਹੋਵੇ ਕਿ ਬੁੱਤ ਪੂਜਾ ਕਰਾਉਣੀ ਹੈ, ਪਰ ਅੱਜ ਕੋਈ ਰੋਕ ਸਕਦਾ? ਅੱਜ ਤਾਂ ਬੁੱਤ ਪੂਜਾ ਹੋ ਰਹੀ ਹੈ ਨਾ ਜੀ ਉਹਨਾਂ ਦੀ, ਸਾਰਿਆਂ ਦੀ। ਅੱਜ ਇਹੀ ਗੱਲ ਫਿਲਮਾਂ ਬਾਰੇ। ਹੁਣ ਬੰਬੇ ਦੀ ਫਿਲਮ ਇੰਡਸਟਰੀ ਜਿਹੜੀ ਆ ਉਹ ਹਿੰਦੂ ਇਤਿਹਾਸ ਮਿਥਿਹਾਸ ਦਿਖਾ ਕੇ ਉਹਦੇ ਬਾਰੇ ਜੋ ਚੰਗਾ ਮਾੜਾ ਕਰਨਾ ਸੀ ਉਹ ਨਿਬੇੜੀ ਬੈਠੇ। ਹੁਣ ਉਹਨਾਂ ਕੋਲੇ ਖਜ਼ਾਨਾ ਹੈ ਨਹੀਂ। ਹੁਣ ਉਹਨਾਂ ਨੂੰ ਲੱਗਦਾ ਵੀ ਸਿੱਖ ਜਿਹੜੇ 5 ਸਦੀਆਂ ਦਾ ਇਤਿਹਾਸ ਸਾਂਭੀ ਬੈਠੇ ਆ ਨਾ, ਇਹ ਕਿਸੇ ਤਰੀਕੇ ਨਾਲ ਕਰੀਏ। ਪਰ ਸਾਡੇ ਪਿਛਲੇ 100 ਸਾਲ ਦੇ ਵਿੱਚ ਬਹੁਤ ਵਾਰੀ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ ਮਤੇ ਪਾਏ ਹੋਏ ਨੇ ਕਿ ਇਹ ਫਿਲਮਾਂ ਜਿਹੜੀਆਂ ਨੇ, ਆ ਮੇਰੇ ਹੁਣੇ ਇੱਕ ਕਿਸੇ ਸਿੰਘ ਸਭਾ ਦਾ ਮਤਾ ਸਾਹਮਣੇ ਆਇਆ 70-80 ਸਾਲ ਪੁਰਾਣਾ ਉਹ ਮਤਾ, ਜਿਹਦੇ ਵਿੱਚ ਲਿਖਿਆ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਤੇ ਜਿਹੜੇ ਫਿਲਮ ਬਣਾਉਣ ਨੂੰ ਫਿਰਦੇ ਉਹਨਾਂ ਨੂੰ ਮਨਾ ਕੀਤਾ ਜਾਂਦਾ। ਇਵੇਂ ਜਦੋਂ 1.25 ਲੱਖ ਸੇ ਇੱਕ ਲੜਾਊ ਫਿਲਮ ਆਈ ਉਹਦਾ ਵਿਰੋਧ ਹੋਇਆ। ਇਵੇਂ ਬੀਤੇ ਦੌਰ ਦੇ ਵਿੱਚ ਹੋਰ ਬਹੁਤ ਸਾਰੀਆਂ ਜਦੋਂ ਫਿਲਮਾਂ, ਹੁਣ ਤਾਂ ਬਕਾਇਦਾ ਮਤਾ ਹੀ ਪਾਸ ਹੋ ਚੁੱਕਿਆ। ਮੇਰੇ ਖਿਆਲ 1936 ਚ ਮਤਾ ਪਾਸ ਹੋਇਆ, 100 ਸਾਲ ਹੋ ਗਿਆ। ਜਦੋਂ ਸਿੱਖ ਇਤਿਹਾਸ, ਸਿੱਖ ਫਲਸਫਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਨਾਟਕਾਂ ਨਾਲ, ਚੇਟਕਾਂ ਨਾਲ ਜਾਂ ਗੁਰੂ ਸਾਹਿਬਾਨ ਦਾ ਕੋਈ ਕਿਰਦਾਰ ਨਹੀਂ ਨਿਭਾ ਸਕਦਾ, ਤਾਂ ਫੇਰ ਸਾਨੂੰ ਇਹ ਗੱਲ ਕਿਉਂ ਬਾਰ-ਬਾਰ ਕਹੀ ਜਾਂਦੀ ਆ ਕਿ ਜੀ ਫੇਰ ਕੀ ਹੋ ਜੂ? ਭਾਈ ਫੇਰ ਕੁਝ ਹੁੰਦਾ ਜਾਂ ਨਹੀਂ ਹੁੰਦਾ, ਇਹਨੂੰ ਸਾਡੇ ਵਾਲੇ ਪੱਖ ਨੂੰ ਛੱਡ ਕੇ ਆਪਾਂ ਹਿੰਦੂਆਂ ਵਾਲੇ ਪਾਸੇ ਚਲੇ ਜਾਂਦੇ, ਜਿਹੜੇ ਸਾਨੂੰ ਮਤਾਂ ਦਿੰਦੇ ਆ ਵੀ ਧਰਮ ਦਾ ਪ੍ਰਚਾਰ ਫਿਰ ਰੁਕ ਜੂ, ਫਿਰ ਗੁਰਦੁਆਰੇ ਬੰਦ ਕਰ ਦਿੱਤੇ ਜਾਣ, ਫਿਰ ਸਿਰਮੇ ਖੋਲ ਦੋ ਹਰ ਮੋੜ ਦੇ ਉੱਤੇ ਜਿੱਥੇ ਫਿਲਮਾਂ ਲਾ ਲਿਆ ਕਰਾਂਗੇ ਤੇ ਆਪਦੇ ਨਿਆਣਿਆਂ ਨੂੰ ਆਪਾਂ ਧਰਮ ਨਾਲ ਉੱਥੋਂ ਜੋੜ ਦਾਂਗੇ। ਫਿਰ ਰਾਗੀ ਢਾਡੀ ਕਵੀਸ਼ਰ ਤਾਂ ਇਹਨਾਂ ਦੀ ਤਾਂ ਕੋਈ ਲੋੜ ਨਹੀਂ। ਹੁਣ ਸੁਣੋ ਗੱਲ, ਆਪਣੇ ਕੋਲੇ ਰਾਜ ਸੱਤਾ ਨਹੀਂ ਹੈ, ਹਿੰਦੂਆਂ ਕੋਲੇ ਰਾਜ ਸੱਤਾ ਹੈ। ਆਪਣੇ ਕੋਲ ਬਹੁ ਗਿਣਤੀ ਨਹੀਂ ਹੈ, ਆਪਾਂ ਘੱਟ ਗਿਣਤੀ ਚ, ਹਿੰਦੂਆਂ ਕੋਲੇ ਬਹੁ ਗਿਣਤੀ ਹੈ। ਆ ਪਿੱਛੇ ਜੇ ਇੱਕ ਫਿਲਮ ਆਈ ਸੀ ਆਦਿ ਪੁਰਸ਼, ਉਸ ਆਦਿ ਪੁਰਸ਼ ਫਿਲਮ ਦੇ ਵਿੱਚ ਹਿੰਦੂ ਨਾਇਕ ਹਨੂਮਾਨ ਜੀ ਦਾ ਇੰਨਾ ਭੈੜਾ ਹਾਲ ਕੀਤਾ ਗਿਆ ਕਿ ਹਿੰਦੂ ਭਾਈਚਾਰਾ ਬਹੁਤ ਤਕਲੀਫ ਭੋਗਦਾ ਰਿਹਾ। ਥੋੜੇ ਮਹੀਨਿਆਂ ਦੀ ਗੱਲ ਹੀ ਆ, ਉਹਦੇ ਟ੍ਰੇਲਰ YouTube ਤੇ ਤੁਸੀਂ ਦੇਖ ਕੇ ਇੰਨਾ ਲਿਖ ਕੇ ਦੇਖੋ, ਆਦਿ ਮਾਨਵ ਹਨੂਮਾਨ ਕੰਟਰੋਵਰਸੀ। ਜਦੋਂ ਇੰਨਾ ਲਿਖਦੇ ਆ ਉਹ ਸਾਰਾ ਕੁਛ ਲਿਖਿਆ ਜਾਂਦਾ, ਇੰਨੇ ਭੈੜੇ ਤੇ ਇੰਨੇ ਨੀਚ ਦਰਜੇ ਦੇ ਡਾਇਲਾਗ ਹਨੂਮਾਨ ਦੇ ਮੂੰਹ ਤੋਂ ਬੁਲਵਾਏ ਗਏ
ਕਿ ਉਹ ਹਰੇਕ ਨੂੰ ਦੁੱਖ ਦਿੰਦੇ ਆ। ਸਿੱਖ ਹਿੰਦੂ ਭਾਈਚਾਰੇ ਨੇ ਬਹੁਤ ਵਿਰੋਧ ਕੀਤਾ, ਹਿੰਦੂ ਭਾਈਚਾਰੇ ਨੇ ਆਖਿਆ ਕਿ ਸਾਡੇ ਦਿਲ ਦੁਖੀ ਹੋ ਰਹੇ ਨੇ, ਪਰ ਕੋਈ ਸੁਣਦਾ? ਰਮਾਇਣ ਮਹਾਭਾਰਤ ਜਦੋਂ ਉਹਨਾਂ ਨੇ ਬਣਵਾਈਆਂ ਸੀ ਉਦੋਂ ਥੋੜੀ ਪਤਾ ਸੀ ਕਿ ਕੱਲ ਨੂੰ ਆਹ ਚੰਦ ਵੀ ਚੜ੍ਹਨੇ ਆ। ਹੁਣ ਐਨੀਮੇਸ਼ਨ ਦੇ ਰਾਹੀਂ ਜਦੋਂ ਉਹ ਜਾਣੀ ਕਿ ਜਿਸ ਭਾਈਚਾਰੇ ਨੂੰ ਸਹਿਣਸ਼ੀਲ ਮੰਨਿਆ ਜਾਂਦਾ ਜੀ, ਉਹਦੀਆਂ ਵੀ ਚੀਕਾਂ ਪਈਆਂ ਨੇ ਕਿ ਫਿਲਮ ਇੰਡਸਟਰੀ ਵਾਲੇ ਕਰ ਕੀ ਰਹੇ ਆ ਸਾਡੇ ਧਰਮ ਨੂੰ, ਬਹੁਤ ਮਜ਼ਾਕ ਬਣਾ ਰਿਹਾ। ਪਿੱਛੇ ਜੇ ਪੀਕੇ ਫਿਲਮ ਦੇ ਵਿੱਚ ਸ਼ਿਵਜੀ ਮਹਾਰਾਜ ਜਿਹਨੂੰ ਹਿੰਦੂ ਭਾਈਚਾਰਾ ਬਹੁਤ ਸਤਿਕਾਰਦਾ, ਉਹਦੇ ਮਗਰ ਪੀਕੇ ਜਿਹੜਾ ਆਮਰ ਖਾਨ ਬਣਿਆ ਹੋਇਆ, ਉਹ ਉਹਦੇ ਮਗਰ ਤਰਸ਼ੂਲ ਲੈ ਕੇ ਭੱਜਿਆ ਫਿਰਦਾ, ਉਹ ਵਿਚਾਰਾ ਆਪਦੀ ਜਾਨ ਲਗਾਉਂਦਾ, ਲੋਕ ਹੱਸਦੇ ਨੇ। ਹੁਣ ਕੱਲ ਕਲਾ ਨੂੰ ਸਾਡੇ ਧਰਮ ਬਾਰੇ ਵੀ ਇਹੋ ਜਿਹਾ ਡਰਾਮਾ, ਇਹੋ ਜਿਹਾ ਕੁਛ ਸੀਨ ਜਿਹੜਾ ਜਦੋਂ ਬਣਾ ਕੇ ਦਿਖਾਉਣਗੇ, ਆ ਜਿਹੜੇ ਹੁਣ ਕਹਿੰਦੇ ਆ ਵੀ ਨਹੀਂ ਜੀ ਇਹ ਫਿਲਮਾਂ ਤਾਂ ਬੜਾ ਪ੍ਰਚਾਰ ਕਰਦੀਆਂ ਨੇ, ਉਦੋਂ ਰੋਕਣ ਆ ਜਾਣਗੇ। ਇਹ ਉਵੇਂ ਦੀ ਗੱਲ ਆ ਵੀਰੋ, ਜਿਵੇਂ ਕਿਤੇ 200 ਸਾਈਕਲ ਖੜਾ ਹੋਵੇ ਸਿਨੇਮੇ 'ਚ ਤੇ ਪਹਿਲੇ ਸਾਈਕਲ ਨੂੰ ਤੁਸੀਂ ਹੱਥ ਲਾ ਕੇ ਸੁੱਟ ਦੋ, ਤੇ ਇਹ ਨਹੀਂ ਹੋ ਸਕਦਾ ਕਿ ਹੁਣ ਤੁਸੀਂ ਸਾਰੇ ਸਾਈਕਲ ਆਖਰੀ ਹੱਦ ਤੱਕ ਬਚਾ ਲਓਗੇ, ਨਹੀਂ ਬਚਾਓਗੇ। ਇਹ ਰਾਹ ਖੋਲਣ ਦਾ ਅਰਥ ਬੜਾ ਖਤਰਨਾਕ ਆ। ਹੁਣ ਜਦੋਂ ਸ਼ੁਰੂ ਵਿੱਚ ਉਹਨਾਂ ਨੇ ਆਹ ਜਿਹੜੀਆਂ ਚੀਜ਼ਾਂ ਹੁਣ ਕਰ ਰਹੇ ਨੇ ਜੀ, ਤੋਂ ਹਿੰਦੂ ਦੁਖੀ ਨੇ, ਇਹ ਉਦੋਂ ਸ਼ੁਰੂ 'ਚ ਥੋੜੀ ਉਹਨਾਂ ਨੇ ਕੀਤੀਆਂ। ਪਹਿਲਾਂ ਤਾਂ ਉਹਨੇ ਹਿੰਦੂ ਭਾਈਚਾਰੇ ਤੋਂ ਇਹ ਲੈਣ ਲਈ ਮਾਨਤਾ ਕਿ ਜੀ ਬਣਾਉਣੀਆਂ ਚਾਹੀਦੀਆਂ ਨੇ, ਬਹੁਤ ਵਧੀਆ ਗੱਲਾਂ ਕੀਤੀਆਂ, ਪਰ ਹੌਲੀ ਹੌਲੀ ਅੱਜ ਕਿੱਥੇ ਲਿਆ ਕੇ ਸਿੱਟਤਾ। ਅੱਜ ਹਿੰਦੂ ਭਾਈਚਾਰਾ ਦੁਖੀ ਆ। ਜਦੋਂ ਉਹ ਆਦਮ ਪੁਰਸ਼ ਵਾਲੀ ਕੰਟਰੋਵਰਸੀ ਚੱਲਦੀ ਸੀ ਜਾਂ ਜਦੋਂ ਪੀਕੇ ਵਾਲੀ ਕੰਟਰੋਵਰਸੀ ਚੱਲਦੀ ਸੀ, ਇਹਨਾਂ ਸਾਰੀਆਂ ਗੱਲਾਂ ਤੇ ਹਿੰਦੂ ਬੜੇ ਦੁਖੀ ਸੀ। ਮੇਰੇ ਨਾਲ ਇੱਕ ਹਿੰਦੂ ਸੱਜਣ ਨੇ ਉਹ ਗੱਲ ਕੀਤੀ, ਕਹਿੰਦਾ ਤੁਹਾਡੇ ਬੰਦੇ ਬਹੁਤ ਵਧੀਆ ਨੇ, ਚਾਹੇ ਤੁਹਾਨੂੰ ਜੋ ਮਰਜ਼ੀ ਕਰਨਾ ਪੈ ਜਾਵੇ, ਤੁਸੀਂ ਆਪਦੇ ਗੁਰੂ ਸਾਹਿਬਾਨ ਦਾ, ਆਪਦੇ ਧਰਮ ਦਾ ਸਤਿਕਾਰ ਬਰਕਰਾਰ ਰੱਖਦੇ ਹੋ, ਤੁਸੀਂ ਫਿਲਮਾਂ ਰੋਕ ਹੀ ਦਿੰਦੇ ਹੋ। ਉਹ ਗੱਲ ਅਸੀਂ ਕਰ ਰਹੇ ਸੀ ਜਦੋਂ ਇੱਥੇ ਫਿਲਮ ਨਾ ਰੁਕੀ ਜੋ ਬੋਲੇ ਸੋ ਨਿਹਾਲ, ਤਾਂ ਉੱਥੇ ਦਿੱਲੀ ਤੇ ਲਿਬਰਟੀ ਤੇ ਸਤਿਅਮ ਥੀਏਟਰ 'ਚ ਬਲਾਸਟ ਹੋ ਗਏ। ਨਾਲ ਦੀ ਨਾਲ ਖਬਰ ਆ ਗਈ ਕਿ ਲੋ ਜੀ ਫਿਲਮ ਬੰਦ। ਤੋ ਸਿੱਖਾਂ ਬਾਰੇ ਉਹ ਹਿੰਦੂ ਵੀਰ ਜਿਹੜੀ ਸੀ ਉਹ ਜਦੋਂ ਕਰ ਰਿਹਾ ਸੀ, ਮੇਰੇ ਦਿਮਾਗ 'ਚ ਇਹ ਆ ਰਿਹਾ ਸੀ ਵੀ ਸਾਡੀ ਵੀ ਇੱਕ ਕੰਪਨੀ ਖੜੀ ਹੋ ਗਈ ਆ ਹੁਣ ਇਸ ਟਾਈਮ ਮੂਰਖਾਂ ਦੀ, ਜਿਹੜੇ ਬੜੀਆਂ ਦਲੀਲਾਂ ਦਿੰਦੇ ਆ ਕਿ ਜੀ ਫਿਲਮਾਂ ਹੋਣੀਆਂ ਚਾਹੀਦੀਆਂ ਨੇ, ਤੇ ਜਦੋਂ ਅਸੀਂ ਆਗਿਆ ਦੇ ਬੈਠੇ, ਜਦੋਂ ਇਹ ਖੁੱਲ੍ਹ ਮਿਲ ਗਈ, ਫਿਰ ਕੋਈ ਭੈੜੀ ਮਾੜੀ ਨਿਕੰਮੀ ਫਿਲਮ ਬਣੂਗੀ ਤੇ ਸਾਡੇ ਭਾਈਚਾਰੇ ਦੇ ਵਿੱਚੋਂ ਕੋਈ ਬੰਦਾ ਉੱਠ ਕੇ ਏਦਾਂ ਹੀ, ਜਿਵੇਂ ਅੱਜ ਇਹ ਹਿੰਦੂ ਮੈਨੂੰ ਕਹਿ ਰਿਹਾ ਕਿ ਯਾਰ ਤੁਹਾਡੇ ਧਰਮ 'ਚ ਵਧੀਆ, ਐਵੇਂ ਉਹ ਮੁਸਲਮਾਨ ਨੂੰ ਕਿਸੇ ਨੂੰ ਕਹੂਗਾ ਵੀ ਤੁਸੀਂ ਵਧੀਆ ਯਾਰ, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦਾ ਹੁਣ ਤੱਕ ਫੋਟੋ ਪੇਂਟਿੰਗ ਨਹੀਂ ਬਣਨ ਦਿੱਤੀ, ਸਾਡੇ ਤਾਂ ਬਹੁਤ ਬੁਰਾ ਹਾਲ ਆ, ਸਾਡੇ ਤਾਂ ਗੁਰੂ ਸਾਹਿਬਾਨ ਦਾ ਜਲੂਸ ਕੱਢਿਆ ਜਾ ਰਿਹਾ ਫਿਲਮਾਂ 'ਚ। ਇਸ ਪਾਸੇ ਨੂੰ ਤੁਰਨ ਦਾ ਅਗਲੇ ਦੇਖੋ ਤੁਸੀਂ, ਦੋ ਨੇ ਸਾਡੇ ਇਤਿਹਾਸ ਦੇ ਪਾਰਟ, ਇੱਕ ਹੈਗਾ ਗੁਰੂ ਕਾਲ, ਇੱਕ ਹੈਗਾ ਸਿੱਖ ਕਾਲ। ਗੁਰੂ ਸਾਹਿਬਾਨ ਬਾਰੇ ਤਾਂ ਸਾਰੇ ਇੱਕ ਤਰੀਕੇ ਨਾਲ ਅਜੇ ਤੱਕ ਅੱਜ ਹੁਣ ਦੀ ਘੜੀ ਤੱਕ ਇਹ ਨੇ ਕਿ ਵੀ ਉਹ ਤਾਂ ਨਹੀਂ ਜੀ ਦਿਖਾਏ ਜਾ ਸਕਦੇ, ਕਿਸੇ ਨੂੰ ਗੁਰੂ ਸਾਹਿਬਾਨ ਨਹੀਂ ਬਣਾਇਆ ਜਾ ਸਕਦਾ। ਪਰ ਜਿਹੜੇ ਬੰਦੇ ਇੰਨੀ ਗੱਲ ਤੋਂ ਖੁਸ਼ ਹੋ ਰਹੇ ਨੇ, ਉਹਨਾਂ ਨੂੰ ਆਪਣੇ ਆਪ ਨੂੰ ਧਰਕਾਰ ਪਾਉਣੀ ਚਾਹੀਦੀ ਆ ਕਿ ਜਦੋਂ ਪੇਂਟਿੰਗਾਂ ਬਣੀਆਂ ਸੀ ਨਾ, ਹੁਣੇ ਮੇਰੇ ਸਾਹਮਣੇ ਆ ਪਈ ਆ ਮੇਰੇ ਸਕਰੀਨ ਦੇ ਉੱਤੇ ਇੱਕ ਵੀਡੀਓ, ਜਿਹਦੇ ਵਿੱਚ 95 ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਿਆਂ ਨੂੰ ਉੱਤੇ ਰੇਤ ਪਾਉਂਦਿਆਂ ਦੀ ਇੱਕ ਉਹ ਫੋਟੋ ਆ, ਪੇਂਟਿੰਗ ਆ। ਉਹਨੂੰ AI ਦੇ ਨਾਲ ਇਉਂ ਹਿਲਦਾ ਜੁਲਦਾ ਦਿਖਾ ਦਿੱਤਾ ਗਿਆ ਕਿ ਥੱਲਿਓਂ ਤਵੀ ਦੀ ਜਦੋਂ ਅੱਗ ਪੈਂਦੀ ਆ ਤਾਂ ਜਿਹੜਾ ਪੇਂਟਿੰਗ 95 ਪਾਤਸ਼ਾਹ ਦੀ ਬਣੀ ਹੋਈ ਆ ਵੀ ਉੱਤੇ ਉਹ ਬੈਠੇ ਆ ਤਵੀ ਦੇ, ਉਹ ਏਦਾਂ ਉਛਲਦੇ ਆ ਤੇ ਜਲੂਸ ਨਿਕਲਦਾ, ਕਿ ਦੇਖਣ ਵਾਲੇ ਬੰਦੇ ਨੂੰ ਅੱਗ ਲੱਗਦੀ ਆ ਕਿ ਇਸ ਉੱਤੇ ਆਲੇ ਦੁਆਲੇ ਜਿੰਨੇ ਬੰਦੇ ਖੜੇ ਆ ਉਹ ਏਦਾਂ ਕਲੈਪਿੰਗ ਕਰ ਰਹੇ ਨੇ। ਜਿੰਨੇ ਬੰਦਿਆਂ ਨੇ ਅੱਜ ਤੱਕ ਫੋਟੋਆਂ ਨੂੰ ਮਾਨਤਾ ਦਿੱਤੀ ਆ, ਮੈਨੂੰ ਲੱਗਦਾ ਵੀ ਆ ਜੇ ਉਹ ਦੇਖਣ, ਉਹ ਸ਼ਰਮ ਨਾਲ ਡੁੱਬ ਕੇ ਮਰ ਜਾਣ ਕਿ ਸਾਨੂੰ ਕੀ ਪਤਾ ਸੀ ਕੱਲ ਨੂੰ ਇਹ ਕੁਛ ਹੋਣਾ। ਪਿੱਛੇ ਜੇ ਇੱਕ ਦਰਬਾਰ ਸਾਹਿਬ ਦੇ ਕੋਲੇ ਦੁਕਾਨ ਦੇ ਉੱਤੇ ਇੱਕ ਦੇਖਿਆ, ਉੱਥੇ ਬਾਬੇ ਨਾਨਕ ਦੀ ਫੋਟੋ ਦੇ ਨਾਲ ਪੇਂਟਿੰਗ ਬਣਾਈ ਹੋਈ, ਇੱਕ ਪਾਸੇ ਭਾਈ ਬਾਲਾ ਤੇ ਭਾਈ ਮਰਦਾਨਾ, ਉਹਨੂੰ ਪਲੱਗ ਲਾ ਦੋ ਤੇ ਉਹ ਜਿਹੜੇ ਭਾਈ ਮਰਦਾਨਾ ਜੀ ਆ ਉਹ ਏਦਾਂ ਰਬਾਬ ਜੀ ਵਜਾਉਣ ਲੱਗ ਜਾਂਦੇ ਆ, ਹੱਥ ਜਿਹਾ ਹਿਲਦਾ ਉਹਨਾਂ ਦਾ, ਤੇ ਭਾਈ ਬਾਲਾ ਜੀ ਏਦਾਂ ਮੋਰ ਦਾ ਖੰਭ ਜਿਹਾ ਹਿਲਾਉਂਦੇ ਆ ਬਾਬੇ ਨਾਨਕ ਦੇ ਸਿਰ ਤੇ ਬਾਬਾ ਨਾਨਕ ਜੀ ਏਦਾਂ ਕਰਦੇ ਆ। ਇਹ ਕੀ ਆ ਜੀ? ਇਹ ਕੀ ਹੋ ਕੀ ਰਿਹਾ? ਇਹ ਜਿਹੜਾ ਸਾਰਾ ਕੁਝ ਕਿੱਥੋਂ ਤੁਰਿਆ? ਜਦੋਂ ਅਸੀਂ ਪੇਂਟਿੰਗਾਂ ਨੂੰ ਮਾਨਤਾ ਦਿੱਤੀ, ਜਦੋਂ ਅਸੀਂ ਉਸ ਗਲਤ ਚੀਜ਼ ਦੇ ਪੈਰ ਲਵਾਤੇ। ਇਵੇਂ ਹੀ ਹੁਣ ਆਪਣੇ ਬੰਦਿਆਂ ਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਇਹਨਾਂ ਫਿਲਮਾਂ ਨੂੰ ਵੈਲਕਮ ਕਰੋ ਜੀ, ਇਹ ਤਾਂ ਬਹੁਤ ਵਧੀਆ ਚੀਜ਼ਾਂ ਨੇ। ਜੇਕਰ ਵਧੀਆ ਚੀਜ਼ ਆ ਤਾਂ ਫਿਰ ਖਾਲੜਾ ਸਾਹਿਬ ਵਾਲੀ ਫਿਲਮ ਆਈ ਸੀ, ਉਹ ਕਾਹਤੋਂ ਰੋਕੀ ਬੈਠੇ ਆ? ਸਾਡਾ ਹੱਕ ਫਿਲਮ ਆਈ ਸੀ, ਅਸੀਂ ਕਹਿੰਦੇ ਆ ਉਹ ਲਾਓ, ਪੰਥ ਕਹਿੰਦਾ ਸੀ ਲਾਓ, ਸਿੱਖ ਕਹਿੰਦੇ ਸੀ ਲਾਓ, ਉਹ ਕਹਿੰਦੇ ਸੀ ਨਹੀਂ ਲੱਗਣ ਦੇਣੀ। ਆਪਣੇ ਸਾਹਮਣੇ ਰੌਲਾ ਪਿਆ ਨਾ। ਜਿਹੜੀਆਂ ਪੱਤਾ ਸਿੰਘਾਂ ਦਾ ਵੈਰੀ ਆਈ ਸੀ, ਇੱਕ ਹੋਰ ਕਈ ਫਿਲਮਾਂ ਆਈਆਂ ਜਿਹੜੀਆਂ ਪੰਥ ਚਾਹੁੰਦਾ ਸੀ ਵੀ ਲੱਗਣ ਤੇ ਉਹ ਕਹਿੰਦੇ ਸੀ ਨਹੀਂ ਲਾਉਣੀਆਂ, ਤੇ ਜਿਹੜੀਆਂ ਨਾਲ ਸਾਡਾ ਦਿਲ ਦੁਖੀ ਹੁੰਦਾ ਹੋਵੇ ਉਹ ਕਹਿੰਦੇ ਲਾਜ਼ਮੀ ਲਾਉਣੀਆਂ ਨੇ। ਹੁਣ ਇੱਕ ਹਰੀ ਸਿੰਘ ਨਲੂਏ ਉੱਤੇ ਅਕਸ਼ੇ ਕੁਮਾਰ ਬਣਾਉਣ ਨੂੰ ਫਿਰਦਾ ਫਿਲਮ,
ਹੁਣ ਇਹੋ ਜਿਹੀਆਂ ਅਗਲੇ ਬਹੁਤ ਬਣਾ ਸਕਦੇ ਆ। ਜਦੋਂ ਉਹਦੀ ਆਈ ਸੀ ਫਿਲਮ ਨਾਨਕ ਸ਼ਾਹ ਫਕੀਰ, ਹਰਿੰਦਰ ਸਿੱਕਾ ਕਹਿੰਦਾ ਸੀ ਵੀ ਜਦੋਂ 4 ਸਾਹਿਬਜ਼ਾਦੇ ਆਏ ਸੀ ਤੁਸੀਂ ਉਦੋਂ ਕਾਹਤੋਂ ਨਹੀਂ ਰੋਕਿਆ? 4 ਸਾਹਿਬਜ਼ਾਦੇ ਗੁਰੂ ਕਾਲ ਅਤੇ ਸਿੱਖ ਕਾਲ ਦੇ ਵਿਚਾਲੜਾ ਪੀਰੀਅਡ, ਯਾਨੀ ਕਿ ਸਾਹਿਬਜ਼ਾਦੇ ਜਿਹੜੇ ਨੇ ਉਹ ਗੁਰੂ ਪਰਿਵਾਰ ਚਾਹੁੰਦੇ ਨੇ, ਉਸ ਤੋਂ ਅੱਗੇ ਜਿਹੜਾ ਹੈਗਾ ਸਾਨੂੰ ਉਹ ਮਾਨਤਾ ਜਿਹੜੇ ਹੈਗੇ ਨੇ ਉਹ ਦੇਣ ਨੂੰ ਦਬਾਉਣ ਨੂੰ ਫਿਰਦੇ ਹੀ ਨੇ ਕਿ ਜੀ ਜੱਸਾ ਸਿੰਘ ਆਹਲੂਵਾਲੀਏ ਤੇ ਫਿਲਮ ਬਣੇ, ਫਲਾਨੇ ਤੇ ਬਣੇ, ਜਦੋਂ ਕਿ ਸਾਡੇ ਬਜ਼ੁਰਗਾਂ ਨੇ ਫੈਸਲਾ ਪਹਿਲਾਂ ਕੀਤਾ ਹੋਇਆ ਵਾ ਵੀ ਇਹ ਸਾਡੇ ਜਿਹੜੇ ਇਤਿਹਾਸਕ ਪਾਤਰ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਫਿਲਮ ਇਹਨਾਂ ਦੇ ਜਾਂ ਨਾਟਕ ਜਿਹੜੇ ਆ ਨਹੀਂ ਕੀਤੇ ਜਾ ਸਕਦੇ। ਹੁਣ ਹਕੀਕਤ ਜਿਹੜੀ ਆ ਸਾਡੇ ਸਾਹਮਣੇ ਆ ਕਿ ਹਿੰਦੂ ਭਾਈਚਾਰੇ ਕੋਲੇ ਰਾਜ ਸੱਤਾ ਵਾ। ਸਾਲ ਦੇ ਵਿੱਚ 4-5 ਵਾਰ ਇਹੋ ਜਿਹੀਆਂ ਫਿਲਮਾਂ ਜ਼ਰੂਰ ਆ ਜਾਂਦੀਆਂ ਨੇ ਜਿਹਦੇ ਤੋਂ ਆਮ ਹਿੰਦੂ ਬਹੁਤ ਕਲਪਦਾ, ਨਹੀਂ ਵਾਹ ਚੱਲਦੀ ਉਹਨਾਂ ਦੀ ਵੀਰ। ਰਾਜ ਸੱਤਾ ਉਹਨਾਂ ਕੋਲੇ, ਬਹੁ ਗਿਣਤੀ ਉਹਨਾਂ ਕੋਲੇ, ਪਰ ਜਿਹੜਾ ਵਪਾਰੀ ਵਰਗ ਵਾ ਉਹ ਕਹਿੰਦੇ ਨੇ ਜਿਹੜੀ ਫਿਲਮ ਦੀ ਕੰਟਰੋਵਰਸੀ ਹੋ ਜੇ, ਰੌਲਾ ਪੈ ਜੇ, ਵਿਵਾਦ ਛਿੜ ਪਏ, ਉਹ ਬਹੁਤ ਦੇਖਦੀ ਹੈ ਦੁਨੀਆ, ਤੇ ਜਿੰਨਾ ਜ਼ਿਆਦਾ ਦੇਖੂ ਦੁਨੀਆ ਓਨਾ ਹੀ ਜ਼ਿਆਦਾ ਕਮਾਈ ਹੋਊਗੀ। ਅਗਲੇ ਤਾਂ ਵਿਵਾਦ ਭਾਲਦੇ ਨੇ। ਉਹੀ ਕੰਮ ਹੁਣ ਇਸ ਮੌਕੇ ਚੱਲ ਰਿਹਾ। ਬੰਬੇ ਦੇ ਵਪਾਰੀ ਜਿਹੜੇ ਨੇ ਉਹ ਕੀ ਕਰ ਰਹੇ ਨੇ, ਉਹ ਪੰਜਾਬ ਦੀ ਫਿਲਮ ਇੰਡਸਟਰੀ ਵਾਲਿਆਂ ਨੂੰ ਕਹਿ ਰਹੇ ਨੇ ਪੈਸੇ ਸਾਡੇ, ਤੁਸੀਂ ਇਥੋਂ 20-25 ਪਹਿਲੋਂ ਇਹੋ ਜਿਹੀਆਂ ਫਿਲਮਾਂ ਬਣਾ ਦਿਓ ਜਿਹਦੇ ਨਾਲ ਜਿਹੜੇ ਵਿਰੋਧ ਕਰਦੇ ਸਿੱਖ ਨੇ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਅੰਦਰੋਂ ਹੀ ਲੋਕ ਕਹਿਣ ਵੀ ਤੁਸੀਂ ਐਵੇਂ ਵਿਰੋਧ ਕਰੀ ਜਾਂਦੇ ਹੋ, ਫਿਲਮਾਂ ਤਾਂ ਬੜੀਆਂ ਵਧੀਆ ਨੇ, ਦਿਖਾਓ ਇਹਦੇ, ਤੁਸੀਂ ਦੇਖੋ ਬਹਿ ਕੇ। ਮੈਂ ਇਹ ਕਹਿਣਾ ਕਿ ਅਸੀਂ ਪਿੱਛੇ ਜੇ ਗੇ ਪਰੇਡ ਦਾ ਵਿਰੋਧ ਕੀਤਾ, ਇੱਥੇ ਅੰਮ੍ਰਿਤਸਰ 'ਚ ਗੇ ਪਰੇਡ ਹੋਣੀ ਸੀ, ਉਹਦਾ ਵਿਰੋਧ ਕੀਤਾ। ਸਾਨੂੰ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਪਹਿਲਾਂ ਤੁਸੀਂ ਗੇ ਬਣ ਕੇ ਦਿਖਾਓ, 15-20 ਦਿਨ ਗੇ ਬਣ ਕੇ ਉਹਨਾਂ ਦੇ ਨਾਲ ਫਿਰੋ ਤੁਰੋ, ਫਿਰ ਅਸੀਂ ਦੇਖਾਂਗੇ ਵੀ ਤੁਸੀਂ ਠੀਕ ਆ ਜਾਂ ਗਲਤ ਕਹਿੰਦੇ। ਜਦੋਂ ਕੋਈ ਕਹਿੰਦਾ ਵੀ ਚਿੱਟਾ ਨਹੀਂ ਖਾਣਾ ਚਾਹੀਦਾ, ਜਿਹੜਾ ਸਮੈਕ ਨਹੀਂ ਖਾਣੀ ਚਾਹੀਦੀ, ਨਸ਼ੇ ਨਹੀਂ ਕਰਨੇ ਚਾਹੀਦੇ, ਕਦੇ ਨਹੀਂ ਕਿਸੇ ਨੇ ਕਿਹਾ ਹੈਗਾ ਵੀ ਤੁਸੀਂ ਐਵੇਂ ਵਿਰੋਧ ਕਰੀ ਜਾਂਦੇ ਹੋ, ਫਿਰ ਉਹ ਖਾ ਕੇ ਦੇਖੋ ਕਿੰਨਾ ਕੁ ਮਾੜਾ ਕਿੰਨਾ ਕੁ ਚੰਗਾ। ਹੁਣ ਜ਼ਰੂਰ ਕਿਹਾ ਜਾ ਰਿਹਾ ਕਿ ਜੀ ਪਹਿਲਾਂ ਫਿਲਮ ਦੇਖੋ। ਭਾਈ ਜਿਹੜੀ ਫਿਲਮ ਦੇ ਬਾਰੇ ਸਿੱਖਾਂ ਨੂੰ ਪਤਾ ਹੁੰਦਾ ਕਿ ਇਹ ਸਾਡੇ ਕੰਮ ਦੀ ਹੈ, ਉਹ ਤਾਂ ਅਸੀਂ ਆਪ ਕਹਿੰਦੇ ਆ ਵੀ ਲਾਓ ਆ ਖਾਲੜਾ ਸਾਹਿਬ ਵਾਲੀ ਕਹਿੰਦੇ ਹੀ ਆ। ਤੇ ਜਿਹੜੀਆਂ ਫਿਲਮਾਂ ਦਾ ਸਿੱਖ ਵਿਰੋਧ ਕਰਦੇ ਆ ਉਹਨਾਂ ਕੋਲ ਇੱਕ ਲੌਜਿਕ, ਇੱਕ ਤਰਕ ਹੁੰਦਾ। ਜਦੋਂ ਸੁਣਨੀ ਹੋਈ ਨਹੀਂ, ਜੋਗ ਰਾਜਾ ਅੱਗੇ ਉਹਨੂੰ ਮੂਹਰੇ ਕਰ ਦਿੰਦੇ ਆ। ਉਹ ਕਹਿੰਦਾ ਜੀ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਆ, ਉਹ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦਾ। ਕੀ ਇਹ ਗੱਲਾਂ? ਅਸੀਂ ਸਾਰੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਆ। ਸਾਨੂੰ ਅੰਮ੍ਰਿਤ ਛਕਾਉਣ ਵੇਲੇ ਕਿਹਾ ਜਾਂਦਾ ਵੀ ਭਾਈ ਤੁਸੀਂ, ਤੁਹਾਡਾ ਜਨਮ ਉੱਥੇ ਕੇਸਗੜ੍ਹ ਸਾਹਿਬ ਦਾ ਤੇ ਤੁਸੀਂ ਏਦਾਂ, ਤੇ ਸਾਰੀ ਗੱਲ ਆਪਾਂ ਨੂੰ ਪਤਾ ਹੀ ਹੈ। ਹੁਣ ਇਹ ਸਾਰੀਆਂ ਗੱਲਾਂ ਦੇ ਵਿੱਚ ਫਿਲਮੀ ਸੰਸਾਰ ਆ ਜਿਹੜਾ ਨਾ, ਉਹ ਵਪਾਰ ਦਾ, ਉਹਨਾਂ ਨੂੰ ਇਹ ਸਾਡੇ ਪੰਜਾਬੀ ਜਿਹੜੇ ਫਿਲਮੀ ਕਲਾਕਾਰ ਨੇ ਇਹਨਾਂ ਨੂੰ ਨਹੀਂ ਪਤਾ ਕਿ ਬੰਬੇ ਵਾਲੇ ਤਾਂ ਚਾਹੁੰਦੇ ਆ ਵੀ ਇੱਕ ਵਾਰੀ 30-35-50 ਫਿਲਮਾਂ ਇਹੋ ਜਿਹੀਆਂ ਬਣਾ ਕੇ ਪਹਿਲਾਂ ਤਾਂ ਵਿਰੋਧੀਆਂ ਨੂੰ ਸ਼ਾਂਤ ਕਰੋ। ਜਦੋਂ ਵਿਰੋਧ ਹੋਣਾ ਬੰਦ ਹੋ ਗਿਆ ਉਦੋਂ ਵੀ ਚਾਹੇ 5-10-20 ਹੋਰ ਫਿਲਮਾਂ ਬੰਬੇ ਤੋਂ ਵਧੀਆ ਆ ਜਾਣ, ਜਿਨ੍ਹਾਂ ਨੂੰ ਦੇਖ ਕੇ ਜਿਹੜੇ ਵਿਰੋਧ ਕਰਨ ਵਾਲੇ ਆ ਇਹਨਾਂ ਨੂੰ ਲੋਕ ਕਿਆ ਕਰਨ, ਓਏ ਤੁਸੀਂ ਕਹਿੰਦੇ ਹੁੰਦੇ ਸੀ ਬੰਬੇ ਵਾਲੇ ਫਿਲਮਾਂ ਮਾੜੀਆਂ ਬਣਾਉਣਗੇ, ਆਹ ਦੇਖੋ ਕਿੰਨੀਆਂ ਵਧੀਆ ਬਣਾ ਰਹੇ ਨੇ। ਫਿਰ ਉਸ ਤੋਂ ਬਾਅਦ ਉਹ ਅਸਲੀ ਦੌਰ ਸ਼ੁਰੂ ਹੋਊਗਾ। ਫਿਰ ਆਪਾਂ ਕਲਪਿਆ ਕਰਾਂਗੇ ਜਿਵੇਂ ਹਿੰਦੂ ਕਲਪਦੇ। ਅੱਜ ਤਾਂ ਹਿੰਦੂ ਸਾਡੀ ਤਾਰੀਫ ਕਰਦੇ ਆ ਨਾ ਕਿ ਯਾਰ ਜਦੋਂ ਤੁਹਾਡੇ ਧਰਮ ਦੇ ਖਿਲਾਫ ਕੋਈ ਫਿਲਮ ਹੁੰਦੀ ਆ ਤੁਸੀਂ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲੈਂਦੇ ਹੋ। ਮੈਂ ਸ਼ੁਕਰਗੁਜ਼ਾਰ ਆ ਉਹਨਾਂ ਨੌਜਵਾਨਾਂ ਦਾ ਜਿਹੜੇ ਉਹਨਾਂ ਬਹੁਤੇ ਸਿਆਣਿਆਂ ਦੀ ਕੋਈ ਪਰਵਾਹ ਨਹੀਂ ਕਰਦੇ, ਜਿਹੜੇ ਮੱਤਾਂ ਦੇਣ ਬੈਠੇ ਨੇ ਕਿ ਯਾਰ ਐਵੇਂ ਵਿਹਲੜ ਤੁਰ ਪੈਂਦੇ ਆ। ਅੱਜ ਪੰਜਾਬ ਦੇ ਸਿਨੇਮਿਆਂ 'ਚ ਜਾ ਕੇ ਜਿਨ੍ਹਾਂ ਨੌਜਵਾਨਾਂ ਨੇ ਆਪਦਾ ਕੌਮੀ ਫਰਜ਼ ਨਿਭਾਇਆ, ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਕੌਮ ਦੀ ਸੇਵਾ ਕੀਤੀ। ਉਦੋਂ ਵੀ ਬੜੇ ਘੱਟ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਵਧੀਆ ਕੀਤਾ ਭਾਈ ਤੁਸੀਂ ਕੌਮ ਦੇ ਫਰਜ਼ ਨਿਭਾ ਰਹੇ। ਅਸਲ ਵਿੱਚ ਇਹ ਹੁੰਦਾ ਹੀ ਇਉਂ ਆ, ਬਹੁਤਿਆਂ ਨੂੰ ਤਾਂ ਸਮਝ ਹੀ ਨਹੀਂ ਹੁੰਦੀ। ਜਦੋਂ ਪਿੱਛੇ ਜੇ ਇੱਕ ਦਿਨ ਖਬਰ ਆਈ ਵੀ ਗੰਗਨੇਜਾ ਨਾਂ ਦੇ ਕਿਸੇ ਬੰਦੇ ਦਾ ਜਲੰਧਰ 'ਚ ਕਤਲ ਹੋ ਗਿਆ, ਲੈ ਤੇਰੇ ਦੀ ਦੇ ਤੇਰੇ ਦੀ ਹੋ ਗਈਆਂ ਜੀ ਇੱਥੇ ਸ਼ਰਧਾਂਜਲੀਆਂ ਸ਼ੁਰੂ। ਪੰਥਕ ਸਭਾ 'ਚ ਵਿਚਰਦੇ ਬਹੁਤ ਬੰਦਿਆਂ ਨੇ ਉੱਥੇ ਪਿੱਟ ਪਟੂਆ ਜੀ, ਬੜਾ ਮਾੜਾ ਹੋ ਗਿਆ, ਮਾਹੌਲ ਖਰਾਬ ਹੋ ਜੂ। ਉਹਨਾਂ ਦਿਨਾਂ ਦੇ ਵਿੱਚ ਇੱਕ ਮੇਰਾ ਸਾਥੀ ਜੇਲ੍ਹ ਦਾ ਆਪਣੇ ਫਗਵਾੜੇ ਤੋਂ ਗੁਰਿੰਦਰ ਸਿੰਘ, ਉਹਨੂੰ ਜਿਹੜਾ ਥਾਣੇਦਾਰ ਇੰਦਰਜੀਤ ਜਿਹੜਾ ਭੋਲੇ ਸਮਗਲਰ ਹੋਣਾ ਕਰਕੇ ਬਾਅਦ ਫੜਿਆ ਗਿਆ, ਹੁਣ ਜੇਲ੍ਹ ਯਾਤਰਾ ਤੇ ਆ, ਉਹ ਬੜਾ ਬੁੱਚੜ ਟਾਈਪ ਦਾ ਇੰਦਰਜੀਤ ਥਾਣੇਦਾਰ ਸੀਗਾ, ਉਹ ਚੱਕ ਲਿਆਇਆ ਤੇ ਬਹੁਤ ਉਹ ਤੇ ਉਹਨੇ ਜ਼ੁਲਮ ਕੀਤਾ ਗੁਰਿੰਦਰ ਤੇ। ਕਹਿੰਦਾ ਤੇਰਾ ਉਹਨੇ ਟਾਈਮ ਫੋਨ ਕਿਉਂ ਬੰਦ ਰਿਹਾ ਜਦੋਂ ਇਹ ਗਗਨੇਜੇ ਦਾ ਜਲੰਧਰ 'ਚ ਕਤਲ ਹੋਇਆ, ਤੂੰ ਫਗਵਾੜੇ ਤੋਂ ਆ, ਤੂੰ ਦੱਸ। ਚਲੋ ਜੀ ਮੁੜ ਕੇ 10-15 ਦਿਨ ਬਾਅਦ ਅਸੀਂ ਤਾਂ ਉਹਦੇ ਚੱਕਰ 'ਚ ਉਹਨੂੰ ਛਡਾਉਣ ਦੇ ਫਿਰਦੇ ਰਹੇ। ਜਦੋਂ ਸਾਰਾ ਨਿਬੜਿਆ ਉਹਨਾਂ ਦਿਨਾਂ 'ਚ ਸਾਨੂੰ ਇਹ ਦੇਖ ਕੇ ਬੜੀ ਆਈ ਆਪਦੇ ਆਪ ਨੂੰ ਕਾਣਤ ਜੀ ਵੀ ਸਾਡੇ ਭਾਈਚਾਰੇ ਨੂੰ ਕੀ ਬੁਖਾਰ ਚੜਿਆ ਹੋਇਆ ਕਿ ਜੀ ਗਗਨੇਜੇ ਦਾ ਕਤਲ ਹੋ ਗਿਆ, ਬੜਾ ਮਾੜਾ ਹੋ ਗਿਆ।
ਉਹਨੂੰ ਪਤਾ ਹੀ ਨਹੀਂ ਭਾਈ ਉਹ ਕੌਣ ਆ ਕਿਹਨੇ ਕੀਤਾ ਵਾ। ਤੇ ਅਖੀਰ ਉਹਦੇ ਭੋਗ ਤੋਂ ਪਹਿਲਾਂ ਰਾਜਨਾਥ ਸਿੰਘ ਗ੍ਰਹਿ ਮੰਤਰੀ 2 ਗੇੜੇ ਲਾ ਗਿਆ, ਉਦੋਂ ਗ੍ਰਹਿ ਮੰਤਰੀ ਸੀ ਮੇਰੇ ਖਿਆਲ ਚ, ਉਹ 2 ਗੇੜੇ ਲਾ ਗਿਆ। ਫਿਰ ਜਿੰਨੇ ਆ ਖੁਫੀਆ ਮਹਿਕਮੇ ਦੇ ਅਫਸਰ ਨੇ, ਫਿਰ ਲੋਕਾਂ ਨੂੰ ਸਮਝ ਜੀ ਲੱਗਣ ਲੱਗੀ ਵੀ ਗਗਨੇਜਾ ਕੋਈ ਐਵੇਂ ਗਲੀ ਗਵਾਂਢ 'ਚ ਕੋਈ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਬੰਦਾ ਨਹੀਂ ਸੀਗਾ। ਇਹ ਦਿੱਲੀ ਦਰਬਾਰ ਦਾ ਇੱਥੇ ਇੱਕ ਇਹੋ ਜਿਹਾ ਪੁਰਜਾ ਸੀ ਜਿਹਦੇ ਸਿਰ ਤੇ RSS ਦਾ ਪੂਰੇ ਪੰਜਾਬ ਦਾ ਬਹੁਤ ਵੱਡਾ ਕੰਮ ਸੀ, ਤੇ ਜਿਹੜਾ ਉਹ ਸਾਰਾ ਕੁਝ ਉਦੋਂ ਛਪਿਆ। ਫਿਰ ਕਹਿਣ ਸਾਨੂੰ ਥੋੜੀ ਪਤਾ ਸੀ। ਉਹ ਭਾਈ ਜਿਹੜਾ ਐਡਾ ਵਿਜ਼ਨਰੀ ਬੰਦਾ, ਜਿਹਨੇ ਬਿਲਕੁਲ ਸਹੀ ਪਰਖ ਕੇ ਆਪਦਾ ਕੰਮ ਕੀਤਾ, ਉਸ ਬੰਦੇ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਉਹਨੇ ਇਹ ਕੰਮ ਕਿਉਂ ਕੀਤਾ। ਤੇ ਆਪਾਂ ਵੇਟ ਕਰ ਲਓ 4 ਦਿਨ, ਵੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਕਿਉਂ ਕੀਤਾ ਇਹ ਕੰਮ। ਪਰ ਨਹੀਂ, ਜ਼ੁਬਾਨ ਕਿਤੇ ਟਿਕਦੀ ਆ, ਲੈ ਤੇਰੇ ਦੀ ਦੀ ਤੇਰੇ ਦੀ ਚੱਲ ਪੈਂਦੇ ਆ, ਲਾਈ ਲੱਗ ਪਾਉਣਾ ਭੇਡਾਂ ਨੂੰ, ਪਤਾ ਹੀ ਨਹੀਂ ਕਿਸੇ ਗੱਲ ਦਾ ਲੈਂਦੇ। ਹੁਣ ਉਦੋਂ ਬਾਅਦ ਵਿੱਚ ਉਹ ਨੌਜਵਾਨ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ, ਇਹੋ ਜਿਹੇ ਕੰਮ ਕਰਨ ਵਾਲੇ, ਜਾਂ ਅੱਜ ਜਿਹੜੇ ਓਵਰਗਰਾਊਂਡ ਜਾਂ ਅੰਡਰਗਰਾਊਂਡ ਜਿਹੜੇ ਵੀ ਪੰਥ ਦੇ ਸੇਵਾਦਾਰ ਨੇ, ਮੈਂ ਕਹਿੰਦਾ ਵੀ ਆਪਾਂ ਨੂੰ ਨਹੀਂ ਸਮਝ ਲੱਗਦੀ ਉਹਦੇ ਕਿਸੇ ਗੱਲ ਦੀ। ਆਪਾਂ ਚੁੱਪ ਕਰਕੇ ਬੈਠੋ, ਵੇਟ ਕਰੋ, ਜਾਂ ਉਹਦੀ ਹਮਾਇਤ ਕਰੋ ਜਾਂ ਚੁੱਪ ਕਰਕੇ ਬਹਿ ਜਾਓ। ਨਾ ਕਰੋ ਹਮਾਇਤ, ਉਹ ਤਾਂ ਨਾ ਕਰੋ ਨਾ, ਤੇ ਵੇਟ ਕਰੋ ਵੀ ਆਪਾਂ ਨੂੰ ਗੱਲ ਦੀ ਸਮਝ ਲੱਗ ਜਾਏ ਉਹਨਾਂ ਨੇ ਕਿਉਂ ਕੰਮ ਇਹ ਕੀਤਾ। ਤੇ ਜਦੋਂ ਆਪਾਂ ਨੂੰ ਉਹਨਾਂ ਦੇ ਖਿਲਾਫ ਬੋਲਣ ਦਾ ਭੁੱਸ ਪੈ ਜੇ ਨਾ, ਫਿਰ ਆਪਾਂ ਨੂੰ ਕੀੜੇ ਕੱਢਣ ਦੀ ਆਦਤ ਪੈ ਜਾਂਦੀ ਆ ਵੀ ਜਿਹੜਾ ਵੀ ਕੌਮ ਪ੍ਰਸਤ ਨੌਜਵਾਨ ਤੁਰੇ ਆਪਾਂ ਉਹਦੇ ਐਵੇਂ ਦੁਆਲੇ ਹੋਏ ਰਹਿਣਾ। ਇਹ ਬਹੁਤ ਮਾੜੀ ਆਦਤ ਹੈ। ਹੁਣ ਜਦੋਂ ਉਹ ਕੰਮ ਹੋ ਗਿਆ ਗਗਨੇਜੇ ਵਾਲਾ, ਉਦੋਂ ਬਾਅਦ ਵਿੱਚ ਲਗਾਤਾਰ ਹੋਰ ਵਾਰਦਾਤਾਂ ਹੋਈਆਂ। ਅਖੀਰ ਜੱਗੀ ਜੌਹਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਤੇ ਸਾਰਾ ਜਿਹੜਾ ਇੰਡੀਅਨ ਸਟੇਟ ਸਿਸਟਮ ਆ ਉਹ ਹਿੱਲ ਕੇ ਰਹਿ ਗਿਆ ਵੀ ਆਹ ਨਿਆਣੇ ਜੀ। ਅੱਜ ਨਾ ਤਾਂ ਕੋਈ ਇੱਥੇ ਭਿੰਡਰਾਂ ਵਾਲੇ ਸੰਤ ਬੈਠੇ ਆ, ਨਾ ਕੋਈ ਇੱਥੇ ਖਾੜਕੂ ਜਥੇਬੰਦੀ ਬੈਠੀ ਆ, ਨਾ ਕੌਮ ਦੇ ਵਿੱਚ ਕੋਈ ਓਵਰਗਰਾਊਂਡ ਫਰੰਟ ਤੇ ਬੈਠਾ ਜਿਹੜਾ ਕਵੇ ਚੱਕ ਦਿਓ ਫੱਟੇ ਮੈਂ ਸਾਂਭੂ। ਆਹ ਨੌਜਵਾਨ ਜਿਨ੍ਹਾਂ ਦੇ ਬਹੁਤਿਆਂ ਦੇ ਪਤਤ ਨੇ, ਮੂੰਹ ਸਿਰ ਮੁੰਨੇ ਹੋਏ ਨੇ, ਤੇ ਇਹ ਕੌਮ ਲਈ ਲੜਦੇ ਫਿਰਦੇ ਆ। ਇਹਨਾਂ ਨੇ ਆਹ ਕੰਮ ਕੀਤੇ ਆ। ਜਦੋਂ ਉਹ ਨੌਜਵਾਨ ਫੜੇ ਗਏ ਉਹਨਾਂ 6 ਕਤਲਾਂ ਲਈ, ਤਾਂ ਸਾਰਾ ਸਿਸਟਮ ਜਿਹੜਾ ਸੀ ਉਹ ਹੈਰਾਨ ਹੋ ਗਿਆ। ਮੈਂ ਇੱਕ ਗੱਲ ਪੁੱਛਦਾ, ਜਿਹੜੇ ਲੀਰਾ ਮਾਰਦੇ ਰਹਿੰਦੇ ਨੇ ਵੀ ਹਾਏ ਆਹ ਹੋ ਗਿਆ ਜੀ, ਹਾਏ ਸਿਨੇਮੇ 'ਚ ਵੜ ਗਏ ਜੀ। ਭਾਈ ਜੇਕਰ ਪਰਚੇ ਬਣਨਗੇ, ਜੇਕਰ ਕੈਦਾਂ ਹੋਣਗੀਆਂ ਤਾਂ ਉਹਨਾਂ ਨੂੰ ਹੋਣਗੀਆਂ। ਆ ਮੇਰੇ ਨਾਲ ਰਹਿੰਦੇ ਹੋਏ ਮੇਰੇ ਪਰਿਵਾਰ ਵਾਂਗੂ ਮੇਰੇ ਮਿੱਤਰ ਸੀ 2, ਰਵੀ ਤੇ ਜਗਦੇਵ, ਉਹਨਾਂ ਨੂੰ ਫੜ ਲਿਆ ਪਿੱਛੇ ਜੇ। ਉਹਨਾਂ ਨੂੰ ਹੁਣ 3 ਟਾਈਮ ਉਮਰ ਕੈਦ ਹੋਈ ਆ ਪਿਛਲੇ ਸਾਲ। 3 ਟਾਈਮ ਉਮਰ ਕੈਦ, ਮਤਲਬ ਜੇ ਲੜੀਵਾਰ ਚੱਲੇ ਤਾਂ 20 ਸਾਲ ਹੋ ਜੂ, ਪਰ ਜੇ ਅਲੱਗ-ਅਲੱਗ ਚੱਲੋ ਤਾਂ 60 ਸਾਲ ਕੈਦ ਕੱਟਣੀ ਪੈਣੀ ਹੈ। ਕੌਮ ਦੀ ਸੇਵਾ ਲਈ ਉਹਨਾਂ ਨੂੰ ਤਾਂ ਫਿਕਰ ਨਹੀਂ। ਇੱਥੇ ਸਾਡੇ ਬੈਠੇ ਐਵੇਂ ਲੱਡੂ ਬੰਦੇ, ਉਹ ਜੀ ਬੜਾ ਮਾੜਾ ਹੋ ਗਿਆ ਜੀ। ਭਾਈ ਉਹਨਾਂ ਨੂੰ ਪਤਾ ਹੀ ਸੀ ਜੇ ਅਸੀਂ ਫੜੇ ਗਏ ਤਾਂ ਸਾਡੇ ਨਾਲ ਮਾੜੀ ਹੋਣੀ, ਪਰ ਉਹਨਾਂ ਦੇ ਸਿਰਾਂ ਦੇ ਉੱਤੇ ਕੌਮ ਦੀ ਸੇਵਾ ਦਾ ਜਨੂਨ ਸੀ। ਸੋ ਜਿਹੜੇ ਪੰਥ ਦੀ ਸੇਵਾ ਕਰਨ ਲਈ ਓਵਰਗਰਾਊਂਡ ਅੰਡਰਗਰਾਊਂਡ ਕੋਈ ਵੀ ਸੇਵਾ ਕਰਦੇ ਆ, ਉਹਨੂੰ ਪਤਾ ਹੁੰਦਾ ਵੀ ਜੇ ਅਸੀਂ ਫੜੇ ਗਏ ਸਾਡੇ ਤੇ ਤਸ਼ੱਦਦ ਵੀ ਹੋਣਾ, ਸਾਡੇ ਕਿਸੇ ਨੇ ਮਗਰ ਵੀ ਨਹੀਂ ਆਉਣਾ, ਸਾਨੂੰ ਸਜ਼ਾਵਾਂ ਵੀ ਹੋਣਗੀਆਂ। ਆ ਬਾਬੇ ਬਖਸ਼ੀਸ਼ ਨੂੰ ਫੜ ਲਿਆ ਉੱਥੇ ਜਦੋਂ ਸਿਨੇਮੇ ਵਿੱਚ ਫਿਲਮ ਦਾ ਵਿਰੋਧ ਕਰਨ ਗਿਆ, ਉਹਨੂੰ ਪਤਾ ਹੀ ਸੀ ਘਰੋਂ ਜਦੋਂ ਤੁਰਿਆ। ਭਾਈ ਜਿਹੜੇ ਪੰਗੇ ਲੈਂਦੇ ਆ ਉਹਨਾਂ ਨੂੰ ਇਹ ਵੀ ਪਤਾ ਵੀ ਸਾਡੇ ਨਾਲ ਮਾੜੀ ਹੋਊਗੀ, ਆਪਾਂ ਕਾਹਨੂੰ ਐਵੇਂ ਬਿਨਾਂ ਗੱਲ ਤੋਂ ਹੂਈ ਤਾਹਤ ਕਰਦੇ ਫਿਰਦੇ ਹਾਂ। ਹੁਣ ਆਪਾਂ ਸਮਝੋ ਕਿ ਹਰੇਕ ਕੌਮ ਦੇ ਵਿੱਚ ਥੋੜੇ ਜਿਹੇ ਬੰਦੇ ਹੁੰਦੇ ਆ, ਜਿਵੇਂ ਪਿੰਡ ਲਾ ਲਓ, ਕਿਸੇ ਪੰਜਾਬ ਦਾ ਪਿੰਡ, ਉੱਥੇ ਜਦੋਂ ਪਹਿਰੇ ਲੱਗਦੇ ਆ ਵੀ ਪਹਿਰਾ ਹਰੇਕ ਘਰ ਦਾ ਭਾਈ ਇੱਕ ਬੰਦੇ ਦੀ ਵਾਰੀ ਆਊਗੀ, ਤਾਂ 5 ਜਾਂ 10 ਬੰਦਿਆਂ ਦੀ ਪਿੰਡ ਚੋਂ ਵਾਰੀ ਨਾਲ ਆਉਂਦੀ ਆ ਵੀ 5-10 ਬੰਦੇ, ਬਾਕੀ ਸਾਰਾ ਪਿੰਡ ਆਰਾਮ ਨਾਲ ਸੌਂਦਾ। ਇਵੇਂ ਪੁਲਿਸ ਜਾਂ ਫੌਜ ਹੁੰਦੀ ਆ ਮੁਲਕਾਂ ਦੀ, ਵੀ ਥੋੜੇ ਜਿਹੇ ਬੰਦੇ ਖਾਕੀ ਵਰਦੀ ਪਾ ਕੇ ਦੇਸ਼ ਦੀ ਰਾਖੀ ਕਰਦੇ ਆ। ਇਵੇਂ ਕੌਮ ਦੀ ਲੜਾਈ ਲੜਨ ਵਾਲੇ ਥੋੜੇ ਜਿਹੇ ਬੰਦੇ ਹੁੰਦੇ ਆ, ਬਾਕੀ ਕੌਮ ਜਿਹੜੀ ਆ ਉਹਨਾਂ ਦੇ ਸਿਰ ਤੇ ਆਪਦੀ ਵਡਿਆਈ ਕਰਦੀ ਆ ਵੀ ਸਾਡੇ ਯੋਧੇ ਹੈਗੇ ਆ। ਸੋ ਜੇਕਰ ਆਪਾਂ ਯੋਧੇ ਨਹੀਂ ਹੈਗੇ, ਜੇ ਆਪਣੀ ਐਡੀ ਚੇਤਨਾ ਨਹੀਂ ਹੈਗੀ ਕਿ ਆਪਾਂ ਬਿਮਾਰੀ ਨੂੰ ਪਛਾਣ ਸਕੀਏ ਜਾਂ ਆਪਾਂ ਲੜ ਸਕੀਏ, ਆਪਣੇ 'ਚ ਤਾਂ ਇੰਨੀ ਜ਼ਰੂਰਤ ਨਹੀਂ ਵੀ ਜਕਾਰਾ ਛੱਡ ਸਕੀਏ ਉਹਨਾਂ ਦੇ ਯੋਧਿਆਂ ਦੀ ਹੱਕ 'ਚ, ਪਰ ਆਪਾਂ ਨੂੰ ਇਹ ਗੱਲਾਂ ਬੜੀਆਂ ਫੁਰਦੀਆਂ ਨੇਗੀਆਂ ਕਿ ਜੀ ਆਹ ਬੜਾ ਗਲਤ ਆ, ਉਹ ਬੜਾ ਗਲਤ ਆ। ਭਾਈ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ, ਕੌਮ ਦੀ ਲੜਾਈ ਲੜਨ ਵਾਲੇ, ਸਿਰਾਂ ਤੇ ਖੱਪਣ ਬੰਨ੍ਹ ਕੇ ਹਰ ਤਰੀਕੇ ਦਾ ਤਸ਼ੱਦਦ ਝੱਲਣ ਨੂੰ ਤਿਆਰ ਹੋ ਕੇ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਮੈਦਾਨ ਵਿੱਚ ਆਉਂਦੇ ਨੇ। ਜੇਕਰ ਉਹਨਾਂ ਦੀ ਤੁਹਾਨੂੰ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਚੁੱਪ ਕਰ ਜਾਓ, ਉਡੀਕੋ, ਮਿਲੋ ਉਹਨਾਂ ਨੂੰ, ਪਤਾ ਕਰੋ ਉਹਨਾਂ ਨੂੰ, ਸਮਝੋ ਉਹਨਾਂ ਤੋਂ ਵੀ ਭਾਈ ਕੀ ਚੱਕਰ ਆ, ਕਾਹਤੋਂ ਤੁਸੀਂ ਇਹ ਗੱਲ ਕਰ ਰਹੇ ਹੋ। ਪਰ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਪ੍ਰੋਬਲਮ ਕੀ ਹੈ, ਜਿਹੜੇ ਮੈਂ ਉਦੋਂ ਸੋਚ ਰਿਹਾ ਸੀ ਜਦੋਂ ਗਗਨੇਜੇ ਦੇ ਕਤਲ ਤੋਂ ਬਾਅਦ ਚੀਕਾਂ ਮਾਰ ਰਹੇ ਸੀ ਲੋਕ, ਵੀ ਜਾ ਕੇ ਉਹਨੂੰ ਪੁੱਛ ਲਓ ਯਾਰ, ਜਾ ਕੇ ਹੁਣ ਮਿਲ ਲਓ ਉਹਨਾਂ ਨੂੰ, ਉੱਥੇ ਬੈਠੇ ਆ ਤਿਹਾੜ ਜੇਲ੍ਹ 'ਚ ਉਹ ਸਿੰਘ, ਉਹਨਾਂ ਨੂੰ ਜਾ ਕੇ ਮਿਲੋ, ਉਹਨੂੰ ਪੁੱਛ ਲਓ ਵੀ ਗਗਨੇਜਾ ਤੁਸੀਂ ਮਾਰਿਆ ਸੀ, ਕੀ ਸੋਚ ਕੇ ਮਾਰਿਆ ਸੀ। ਉਹਨਾਂ ਨੂੰ ਪਤਾ ਹੀ ਸੀ ਵੀ ਜਦੋਂ ਅਸੀਂ ਇਹਨਾਂ ਕੰਮਾਂ 'ਚ ਆਏ ਹਾਂ ਸਾਡੇ ਨਾਲ ਕੀ ਕਰੂ ਸਟੇਟ। ਇੱਕ ਪਾਸੇ ਉਹ ਨੌਜਵਾਨ ਨੇ ਜੀ ਜਿਹੜੇ ਉਸ ਸੱਚੇ ਪਾਤਸ਼ਾਹ ਨੂੰ ਧਿਆ ਕੇ ਆਪਦੇ ਫਰਜ਼ ਨਿਭਾਉਂਦੇ, ਦੂਜੇ ਪਾਸੇ ਆਪਣਾ ਵਾ ਕੰਮ
ਵੀ 24 ਘੰਟੇ ਚੀ 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 ਕਰੀ ਜਾਣਾ, ਤੇ ਉਹਨਾਂ ਨੌਜਵਾਨਾਂ ਦੇ, ਉਹਨਾਂ ਦੇ ਮਾਪੇ, ਉਹਨਾਂ ਦੇ ਯਾਰ ਦੋਸਤ ਉਹ ਤਾਂ ਉਡੀਕ ਰਹੇ ਹੁੰਦੇ ਆ ਵੀ ਜਾ ਕੇ ਅਸੀਂ ਤਰੀਕ ਤੇ ਦੱਸਾਂਗੇ ਵੀ ਕੌਮ ਤੁਹਾਡਾ ਬਹੁਤ ਸਤਿਕਾਰ ਕਰਦੀ ਆ, ਵੀ ਤੁਸੀਂ ਕੌਮ ਦੀ ਲੜਾਈ ਲੜ ਰਹੇ, ਤੇ ਆਪਾਂ ਕਿਹੜਾ ਰਾਹ ਫੜਿਆ ਹੋਇਆ? ਕਿਸੇ ਪਾਸੇ ਤਾਂ ਛੱਡ ਦਿਓ। ਚਲੋ ਅੰਡਰਗਰਾਊਂਡ ਵਾਲਿਆਂ ਦਾ ਨਾਂ ਸੁਣ ਕੇ ਤੁਹਾਡੀਆਂ ਲੀਰਾਂ ਪੈਂਦੀਆਂ ਨੇ, ਮੰਨ ਲਈ ਗੱਲ ਵੀ ਤੁਹਾਨੂੰ ਚੀਕਾਂ ਪੈਂਦੀਆਂ ਨੇ, ਹਾਏ ਵਾਇਲੈਂਸ ਹੋ ਗਈ। ਆ ਜਿਹੜੇ ਓਵਰਗਰਾਊਂਡ ਫਿਰਦੇ ਆ ਵਿਚਾਰੇ, ਜੇ 4 ਜਣੇ ਭਾਈ ਅਮਰਤਪਾਲ ਸਿੰਘ ਦੇ ਨਾਲ ਤੁਰ ਪੈਣ ਤਾਂ ਦੁੱਖ ਤਕਲੀਫਾਂ ਨੇ ਵੀ ਹਾਏ ਜੀ ਇਹ ਤਾਂ ਮਾਹੌਲ ਖਰਾਬ ਕਰ ਦੇਣਗੇ। ਜੇ ਅੱਜ ਆਹ ਤੁਰੇ ਆ ਫਿਲਮ ਦੇ ਕਿਸੇ ਖਿਲਾਫ ਤਾਂ ਆ ਹੁਣ ਹਰੀ ਸਿੰਘ ਨਲੂਏ ਵਾਲੀ ਫਿਲਮ ਹੋਣੀ ਆ, ਜਿਹੜੇ ਅੱਜ ਲੱਗੇ ਹੋਏ ਆ ਨਾ ਪਿੱਟਣ ਕਿ ਜੀ ਉਹ ਪਹਿਲਾਂ ਦੱਸ ਦਿਆ ਕਰੋ ਹਰੀ ਸਿੰਘ ਨਲੂਏ ਵਾਲੀ ਫਿਲਮ ਦਾ ਵਿਰੋਧ ਕਰਨਾ ਹੀ ਕਰਨਾ ਸਿੱਖਾਂ ਨੇ ਜਦੋਂ ਬਣਨੀ ਆ, ਤੇ ਜਾ ਕੇ ਅਕਸ਼ੇ ਕੁਮਾਰ ਨੂੰ ਅੱਜ ਮਿੰਟਾਂ ਤਾਲੇ ਕਰ ਲਓ ਭਾਈ ਸਾਨੂੰ ਦੁਖੀ ਕਰਨ ਵਾਲੀ ਫਿਲਮ ਨਾ ਬਣਾ, ਤਾਂ ਵੀ ਤੁਹਾਡਾ ਧੰਨਵਾਦ ਹੋਊਗਾ। ਕਿਉਂਕਿ ਫਿਰ ਨਹੀਂ ਤੁਸੀਂ ਉਦੋਂ ਫਿਰ ਚੀਕਾਂ ਮਾਰਨੀਆਂ ਜਿਹੜੀਆਂ ਵੀ ਪਤਾ ਨਹੀਂ ਕਿਉਂ ਵਿਰੋਧ ਕਰਦੇ, ਤੁਹਾਨੂੰ ਤਾਂ ਪਤਾ ਲੱਗਣਾ ਹੀ ਨਹੀਂ। ਹੁਣ ਤਾਂ ਕਿਹੜਾ ਤੁਹਾਨੂੰ ਕੱਲੇ ਨੂੰ ਸਮਝਾਉਂਦਾ ਫਿਰੇ। ਇੱਕ ਪਾਸੇ ਤਾਂ ਪੰਥ ਦੇ ਸੇਵਾਦਾਰ ਸਿਰਾਂ ਤੇ ਖੱਫਣ ਬੰਨ ਕੇ ਉਹਨਾਂ ਦੁਸ਼ਟਾਂ ਦੇ ਖਿਲਾਫ ਲੜਨ ਜਿਹੜੇ ਕੌਮ ਨੂੰ ਜਲੀਲ ਕਰਦੇ, ਦੂਜੇ ਪਾਸੇ ਤੁਸੀਂ ਜਾਣਾ ਦੁੱਭਰ ਕੀਤਾ ਹੋਇਆ ਪਿਆ ਉਹਨਾਂ ਦਾ ਵੀ ਪਹਿਲਾਂ ਸਾਨੂੰ ਦੱਸ ਕੇ ਜਾਓ ਜੀ ਫਲਾਣੇ ਪਿੰਡ 'ਚ ਫਲਾਣੇ ਥਾਂ ਦੇ ਉੱਤੇ ਤੁਸੀਂ ਕੀ ਕੀਤਾ। ਕੌਮ ਦੇ ਯੋਧਿਆਂ ਦੇ ਜਾਂ ਤਾਂ ਹਮਾਇਤ 'ਚ ਖੜੀ ਦਾ ਜਾਂ ਚੁੱਪ ਕਰ ਰਹੀ ਦਾ ਸਮਾਂ ਜਿਹੜਾ ਹੁੰਦਾ ਉਹ ਬੜਾ ਬਲਵਾਨ ਆ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਯੋਧਿਆਂ ਦਾ, ਉਹਨਾਂ ਸੂਰਮਿਆਂ ਦਾ ਜਿਹੜੇ ਇਹੋ ਜਿਹੇ ਭਿਆਨਕ ਦੌਰ ਵਿੱਚ ਵੀ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਦੇ ਆ। ਕੋਈ ਕਿਸੇ ਵੀ ਤਰੀਕੇ ਨਾਲ ਲੜੇ। ਦੇਖੋ ਹਰੇਕ ਦੀ ਆਪੋ ਆਪਣੀ ਬਿਰਤੀ ਹੁੰਦੀ ਆ, ਕਿਸੇ ਨੂੰ ਭਾਈ ਅਮਰਤਪਾਲ ਸਿੰਘ ਚੰਗਾ ਲੱਗਦਾ, ਕਿਸੇ ਨੂੰ ਮਾਨ ਸਾਹਿਬ ਚੰਗੇ ਲੱਗਦੇ ਆ, ਕਿਸੇ ਨੂੰ ਦਲਜੀਤ ਸਿੰਘ ਚੰਗਾ ਲੱਗਦਾ, ਕਿਸੇ ਨੂੰ ਕੋਈ ਹੋਰ ਕਿਸੇ ਹੋਰ ਜਥੇਬੰਦੀ ਕਿਸੇ ਹੋਰ ਆਗੂ ਨਾਲ ਮਿਲ ਕੇ ਕੌਮ ਦੀ, ਹਰੇਕ ਦਾ ਤਰੀਕਾ ਆਪੋ ਆਪਣਾ। ਸੇਵਾ ਕਰਨ ਦੇ ਕਰੋੜਾਂ ਢੰਗ ਤਰੀਕੇ ਨੇ। ਜਦੋਂ ਕਿਤੇ ਦੀਵਾਨ ਲੱਗਦੇ ਆ, ਜਿਹੜਾ ਗੁਰੂ ਕੇ ਵਜ਼ੀਰ ਦੀ ਸੇਵਾ ਨਿਭਾ ਰਿਹਾ ਤਾਬਿਆਂ 'ਚ ਬੈਠ ਕੇ ਉਹ ਵੀ ਆ, ਜਿਹੜਾ ਕੀਰਤਨ ਕਰ ਰਿਹਾ ਉਹ ਵੀ ਸੇਵਾ ਕਰ ਰਿਹਾ, ਜਿਹੜਾ ਦੇਗ ਤਿਆਰ ਕਰ ਰਿਹਾ ਉਹ ਵੀ ਸੇਵਾ ਕਰ, ਜੋੜਿਆਂ ਦੀ ਸੇਵਾ। ਕੋਈ ਸਾਈਕਲ ਹੀ ਸੰਭਾਲੀ ਜਾਂਦਾ, ਕੋਈ ਪਰਚੀਆਂ ਫੜੀ ਜਾਂਦਾ। ਕਈ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਵਿਚਾਰੇ ਖੜ ਕੇ ਉੱਥੇ ਸੰਗਤ ਨੂੰ ਕਹੀ ਜਾਂਦੇ ਨੇ ਕਿ ਵੀ ਇੱਧਰ ਦੀ ਲੰਘ ਜਾਓ ਜੀ, ਇੱਧਰ ਗੁਰੂ ਘਰ ਲੰਗਰ ਆ, ਇੱਧਰ ਦੀ ਜਾਓ ਜੀ, ਐ ਬੂ। ਸੇਵਾ ਕਰਨ ਦੇ ਕਰੋੜਾਂ ਢੰਗ ਤਰੀਕੇ ਆ। ਤੇ ਜੇ ਆਪਾਂ ਨੁਕਸ ਲੱਭਣ ਲੱਗ ਜਾਈਏ, ਆ ਐਵੇਂ ਇੱਥੇ ਖੜਾ ਲੋਕਾਂ ਨੂੰ ਕਹੀ ਜਾਂਦਾ ਇੱਧਰ ਨੂੰ ਕਾਹਤੋਂ ਜਾਂਦੇ ਆ, ਉਹ ਐਵੇਂ ਤਾਬਿਆਂ 'ਚ ਬੈਠਾ ਜੀ, ਉਹ ਮਗਰ ਖੜਾ ਤਾਬਿਆਂ ਦੇ ਇੱਕ ਜੀ ਪਰ ਚੌਰ ਸਾਹਿਬ ਕਰੀ ਜਾਂਦਾ, ਫਿਰ ਤਾਂ ਇਹੋ ਜਿਹੀ ਬਿਰਤੀ ਬਣੂਗੀ। ਤੇ ਜੇ ਦੂਜੇ ਪਾਸੇ ਨੂੰ ਚੱਲਾਂਗੇ ਕਿ ਸ਼ੁਕਰ ਆ ਜੀ ਸਾਡੇ ਕੋਲੇ ਹਰ ਤਰ੍ਹਾਂ ਦੇ ਸੁਭਾਅ ਵਾਲਾ, ਹਰ ਤਰੀਕੇ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਸਿੱਖ ਆ, ਤੇ ਬੜਾ ਸੋਹਣਾ ਕੰਮ ਚੱਲ ਰਿਹਾ। ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਇਹੀ ਬਖਸ਼ੀ ਰੱਖੀ ਵੀ ਸਾਡੇ ਕੋਲੇ ਹਰ ਖੇਤਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਸਿੰਘ ਚਾਹੀਦੇ। ਜੇਕਰ ਅਸੀਂ ਆਪਾਂ ਸਾਰੇ ਇਹ ਸੋਚੀਏ ਕਿ ਯਾਰ ਆਪਾਂ ਤਾਂ ਨਾ ਲਿਖ ਸਕਦੇ ਆ ਨਾ ਬੋਲ ਸਕਦੇ ਆ, ਸ਼ੁਕਰ ਆ ਜਿਹੜੇ ਬੰਦੇ ਕੌਮ ਦੇ ਮਸਲਿਆਂ ਦੇ ਬਾਰੇ ਗੱਲ ਕਰਦੇ। ਫਿਰ ਉਸ ਤੋਂ ਅਗਲੇ ਸ਼ੁਕਰ ਆ ਜਿਹੜੇ ਉਹਨਾਂ ਮੁੱਦਿਆਂ ਦੇ ਉੱਤੇ ਐਕਟਿਵਿਜ਼ਮ ਕਰਦੇ। ਸ਼ੁਕਰ ਆ ਜਿਹੜੇ ਇਹਨਾਂ ਬੰਦਿਆਂ ਦਾ ਜਦੋਂ ਕੋਈ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਸਿਰਾਂ ਤੇ ਖੱਫਣ ਬੰਨ ਕੇ, ਧੰਨ ਨੇ ਜਿਹੜੇ ਭਾਈ ਦਲਾਵਰ ਸਿੰਘ ਵਰਗੇ ਆਪਦੇ ਪਿੰਡੇ ਨੂੰ ਬੰਬ ਬੰਨ ਕੇ ਤੂੰਬਾ ਆਪਦਾ ਉਡਾ ਲਿਆ। ਤੇ ਆਪਾਂ ਹਾਏ ਜੀ ਮਾਹੌਲ ਖਰਾਬ ਹੋ ਜੂ, ਹਾਏ ਜੀ ਐ ਨਾ ਹੋ ਜੇ, ਹਾਏ ਜੀ ਉਹ ਨਾ ਹੋ ਜੇ। ਜਿੰਨਾ ਮਾੜਾ ਦੌਰ ਆ ਬਾਦਰਕਿਆਂ ਨੇ ਭਾਜਪਾ ਨਾਲ ਰਲ ਕੇ ਲੈ ਜਾਂਦਾ, ਜਿੰਨਾ ਕਾਂਗਰਸ ਨੇ ਸਾਡੇ ਨਾਲ ਕਰਤਾ, ਜਿੰਨਾ ਅਬਦਾਲੀ ਨਾਦਰਾਂ ਨੇ ਕਰਤਾ, ਜਿਹੜਾ ਸਾਡੇ ਪੰਥ ਦੇ ਦੁਸ਼ਮਣਾਂ ਨੇ ਤੇ ਪੰਥ ਦਾ ਬੁਰਕਾ ਪਾ ਕੇ ਸਾਡੇ ਵਿੱਚ ਵਿਚਰਦੀਆਂ ਤਾਕਤਾਂ ਨੇ ਸਾਡਾ ਬੁਰਾ ਹਾਲ ਕਰਤਾ, ਇਹਦੇ ਨਾਲ ਮਾੜਾ ਹਾਲ ਤਾਂ ਨੌਜਵਾਨ ਨਹੀਂ ਕਰਨ ਲੱਗੇ ਜਿਹੜੇ ਪੰਥ ਲਈ ਲੜਦੇ ਆ। ਕਿਉਂ ਵਿਚਾਰਿਆਂ ਦੇ ਦੁਆਲੇ ਹੋਏ ਰਹਿੰਦੇ ਆ? ਮਾੜੀ ਮੋਟੀ ਸ਼ਰਮ ਕਰ ਲਿਆ ਕਰੀਏ। ਕੌਮ ਦੀ ਲੜਾਈ ਲੜਨ ਵਾਲਿਆਂ ਦਾ ਜਾਂ ਸਾਥ ਦਿਓ ਜਾਂ ਚੁੱਪ ਰਹੋ, ਤੇ ਪਰ ਵਿਰੋਧ ਨਾ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।